ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ ਕਿ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮਿੰਟੂ ਗੁਰਸੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜੁੜੀ ਜਾਣਕਾਰੀ ਦੇ ਲਈ ਅੱਜ ਹੀ ਡਾਇਲ ਕਰੋ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜੀ ਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰ ਐਂਟਨ GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 20927700113 ਤੇ। ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 11 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ। ਸ਼ੁਕਰੀਆ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਖਬਰਾਂ ਦੀ ਸ਼ੁਰੂਆਤ ਕਰੀਏ ਰਾਜਧਾਨੀ ਕੌਮੀ ਰਾਜਧਾਨੀ ਦਿੱਲੀ ਤੋਂ। ਦਿੱਲੀ ਦੀ ਸਿਆਸਤ ਤੋਂ ਮਿੰਟੂ ਜੀ, ਰਾਘਵ ਚੱਡਾ ਮੁਅੱਤਲ ਹੋ ਗਿਆ, ਘਮਸਾਨ ਮਚ ਗਿਆ। ਹਾਂ ਦੇਖੋ, ਇਹ ਤਾਂ ਮਚਣਾ ਹੀ ਸੀਗਾ ਨਾ, ਘਮਸਾਨ ਤਾਂ ਫਿਰ ਸਾਰਾ ਕੁਝ ਚੱਲਣਾ ਹੀ ਸੀਗਾ ਜੀ। ਕੱਲ ਇਹ ਆ ਕਿ ਦੇਖੋ ਇਹਨਾਂ ਨੂੰ ਨੋਟਿਸ ਜਾਰੀ ਹੋਇਆ ਹੋਇਆ ਸੀਗਾ। ਪ੍ਰਵੀਨ ਜੀ ਆਵਾਜ਼ ਬਹੁਤ, ਮੇਰੀ ਵਾਪਸ ਆਵਾਜ਼ ਮੈਨੂੰ ਬਹੁਤ ਆ ਰਹੀ ਹੈ, ਪਲੀਜ਼ ਮਾੜਾ ਜਿਹਾ ਠੀਕ ਕਰ ਸਕਦੇ ਹੋ? ਜੀ 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 ਜੀ, ਤੁਸੀਂ ਕੰਟੀਨਿਊ ਕਰੋ, ਹੁਣ ਨਹੀਂ ਆਏਗੀ ਜੀ। ਹਾਂ ਜੀ, ਹੁਣ ਠੀਕ ਹੈ। ਹਾਂ ਜੀ, ਗੁੱਡ ਹੋ ਗਿਆ। ਅੱਛਾ ਦੇਖੋ, ਇਹ ਕੰਮ ਜਿਹੜਾ ਹੈ ਨਾ ਉਹ ਤਕਰੀਬਨ ਮੰਨਿਆ ਜਾ ਰਿਹਾ ਸੀਗਾ ਕਿ ਹੋ ਜਾਣਾ ਆ ਜੀ। ਬਈ ਉਹ ਕਹਿੰਦੇ ਹੁੰਦੇ ਨੇ ਜਿਸ ਗੱਲ ਤੋਂ ਡਰਦੀ ਸੀ ਉਹੀ ਉਹ ਗੱਲ ਹੋ ਗਈ। ਤਾਂ ਰੌਲਾ ਉਸ ਦਿਨ ਪਿਆ ਸੀਗਾ ਜਿਸ ਦਿਨ ਆਰਡੀਨੈਂਸ ਤੇ ਚਰਚਾ ਹੋ ਰਹੀ ਸੀਗੀ। ਤਾਂ ਉਸ ਵੇਲੇ ਕੀ ਆ ਕਿ ਰਾਘਵ ਚੱਡਾ ਨੇ ਇੱਕ ਪ੍ਰਪੋਜ਼ਲ ਦਿੱਤਾ ਸੀਗਾ ਕਿ ਇਹ ਜਿਹੜਾ ਬਿੱਲ ਹੈ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਜਾਵੇ। ਸਿਲੈਕਟ ਕਮੇਟੀ ਮਤਲਬ ਕਿ ਇੱਕ ਕਮੇਟੀ ਐਸੀ ਜੋ ਬਿੱਲ ਨੂੰ ਵੇਖੇ ਘੋਖੇ ਤੇ ਉਹਦੇ ਵਿੱਚ ਕੀ ਕੁਝ ਹੋਰ ਕਮੀ ਪੇਸ਼ੀ ਦੂਰ ਕਰਨ ਵਾਸਤੇ ਕੀਤਾ ਜਾ ਸਕਦਾ ਹੈ ਉਹ ਰეკਮੈਂਡ ਕਰ ਦੇਵੇ। ਠੀਕ ਹੈ ਨਾ ਜੀ, ਇਹ ਹੋ ਗਈ ਸਿਲੈਕਟ ਕਮੇਟੀ। ਜਿਹੜਾ ਉਸ ਵੇਲੇ ਪ੍ਰਪੋਜ਼ਲ ਦਿੱਤਾ ਗਿਆ, ਇਹਨਾਂ ਨੇ ਨਾਮ ਪ੍ਰਪੋਜ਼ ਕਰਕੇ ਦਿੱਤੇ ਤਾਂ ਉੱਥੇ ਪੈ ਗਿਆ ਰੌਲਾ। ਅਮਿਤ ਸ਼ਾਹ ਨੇ ਰੌਲਾ ਪਾ ਲਿਆ ਕਿ ਇਹ ਗੱਲ ਸਾਰੀ ਰਿਕਾਰਡ ਤੇ ਲਿਆਂਦੀ ਜਾਵੇ ਕਿਉਂਕਿ ਕੁਝ ਮੈਂਬਰ ਪਾਰਲੀਮੈਂਟ ਰੌਲਾ ਪਾ ਰਹੇ ਆ ਕਿ ਸਾਡਾ ਨਾਂ ਇਹਨਾਂ ਨੇ ਬਿਨਾਂ ਕੰਸੈਂਟ ਤੋਂ ਮਤਲਬ ਕਿ ਤੇ ਲਿਖ ਦਿੱਤਾ, ਸਾਡੇ ਦਸਤਖਤ ਕਰ ਦਿੱਤੇ ਨੇ। ਹੁਣ ਦਸਤਖਤ ਵਾਲੀ ਗੱਲ ਜਿਹੜੀ ਹੈ ਜਿੱਥੋਂ ਤੱਕ ਹੈ ਉਹ ਪ੍ਰਵੀਨ ਜੀ ਇਹ ਹੁੰਦੀ ਹੈ ਕਿ ਤੁਸੀਂ ਬਿਨਾਂ ਕਿਸੇ ਦੀ ਸਹਿਮਤੀ ਤੋਂ ਕਿਸੇ ਦਾ ਇਸ ਤਰ੍ਹਾਂ ਸਦਨ ਦੇ ਵਿੱਚ ਦਸਤਖਤ ਜਿਹੜਾ ਪੇਸ਼ ਨਹੀਂ ਕਰ ਸਕਦੇ ਜੀ। ਜਦ ਕਿ ਦੂਜੇ ਪਾਸੇ ਰਾਘਵ ਚੱਡਾ ਦਾ ਜੇ ਤਰਕ ਦੇਖੋਗੇ ਤਾਂ ਉਹ ਵੀ ਵਜ਼ਨਦਾਰ ਹੈ। ਰਾਘਵ ਚੱਡਾ ਦਾ ਕਹਿਣਾ ਸੀਗਾ ਕਿ ਮੈਂ ਸਿਲੈਕਟ ਕਮੇਟੀ ਪ੍ਰਪੋਜ਼ ਕਰ ਰਿਹਾ ਸੀ ਕਿ ਇਹ ਜਿਹੜੇ ਨਾਮ ਨੇ ਬਈ ਇਹਨਾਂ ਨੂੰ ਸ਼ਾਮਲ ਕਰ ਲਓ। ਜੇ ਕੋਈ ਸਿਲੈਕਟ ਕਮੇਟੀ 'ਚ ਰਹਿਣਾ ਚਾਹੁੰਦਾ ਤੇ ਉਹ ਰਹਿ ਲਵੇ ਤੇ ਜੇ ਕੋਈ ਨਿਕਲਣਾ ਚਾਹੁੰਦਾ ਉਹ ਨਿਕਲ ਜਾਵੇ। ਤਾਂ ਬਿੱਲ ਜਿਹੜਾ ਸਿਲੈਕਟ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ। ਹੁਣ ਕੀ ਐਕਚੁਅਲ 'ਚ ਕਹਾਣੀ ਹੈ ਕੀ ਨਹੀਂ ਹੈ ਤਾਂ ਇਹਦੀ ਤੇ ਜਾਂਚ ਪੜਤਾਲ ਹਾਲੇ ਚੱਲ ਰਹੀ ਸੀਗੀ। ਮਤਲਬ ਕਿ ਹੁਣ ਜਾਂਚ ਪੜਤਾਲ ਯਕਦਮ ਤਾਂ ਹੁੰਦੀ ਨਹੀਂ ਹੈ ਨਾ, ਚੱਲਦੇ ਸੈਸ਼ਨ ਦੇ ਵਿੱਚ ਇਹਨਾਂ ਨੇ ਮਾਮਲਾ ਗਾ ਕਮੇਟੀ ਕੋਲ ਭੇਜ ਦਿੱਤਾ। ਰਿਪੋਰਟ ਹਾਲੇ ਆਣੀ ਬਾਕੀ ਆ, ਇਹਨਾਂ ਨੇ ਪਹਿਲਾਂ ਹੀ ਕੰਮ ਚੱਕਤਾ ਕਿ ਸਸਪੈਂਸ਼ਨ ਹੋ ਗਈ ਜੀ। ਜਦੋਂ ਤੱਕ ਰਿਪੋਰਟ ਨਹੀਂ ਆਏਗੀ ਰਾਜ ਸਭਾ ਦੇ ਵਿੱਚੋਂ ਮੁਅੱਤਲ ਨੇ। ਪਰ ਇਹ ਵੀ ਤਾਂ ਹੋ ਸਕਦਾ ਹੈ ਨਾ ਕਿ ਰਿਪੋਰਟ ਆਉਣ ਤੋਂ ਬਾਅਦ ਮੁਅੱਤਲ ਕਰ ਦਿਓ, ਭਾਵੇਂ ਮੈਂਬਰਸ਼ਿਪ ਅਗਲੇ ਦੀ ਰੱਦ ਕਰ ਦਿਓ ਜੇ ਕੋਈ ਦੋਸ਼ੀ ਪਾਇਆ ਜਾਂਦਾ ਜੀ। ਤਾਂ ਦੂਸਰੇ ਪਾਸੇ ਜਿਹੜੀ ਸੰਜੇ ਸਿੰਘ ਦੀ ਅੱਜ ਮੁਅੱਤਲੀ ਖਤਮ ਹੋਣੀ ਸੀ ਉਹ ਐਕਸਟੈਂਡ ਕਰ ਦਿੱਤੀ ਗਈ ਹੈ। ਇਸ ਤੋਂ ਵੀ ਇੱਕ ਵੱਡੀ ਗੱਲ ਜਿਹੜੀ ਹੈ ਨਾ ਹੋਰ ਵੀ ਵਿਚਾਰਨ ਵਾਲੀ ਆ, ਜਿਹੜੇ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਆ ਰੰਜਨ ਅਦੀਪ ਚੌਧਰੀ, ਉਹ
ਇੱਕ ਗੱਲ ਕਹਿੰਦੇ ਨੇ ਉੱਥੇ, ਕਹਿੰਦੇ ਕਿ ਜਿਸ ਰਾਜ ਦਾ ਰਾਜਾ ਅੰਨਾ ਹੋਵੇ ਉੱਥੇ ਦ੍ਰੋਪਦੀ ਦਾ ਚਿਹਰਾ ਰਹਿਣ ਹੋ ਜਾਂਦਾ ਹੈ। ਜੀ ਜੀ ਤੇ ਦੱਸਦੇ ਕਿ ਇਸ ਟਿੱਪਣੀ ਤੋਂ ਵੀ ਕਾਫੀ ਨਾਖੁਸ਼ ਹੋ ਗਏ ਤੇ ਉਹਨੂੰ ਵੀ ਮੁਅੱਤਲ ਕਰ ਦਿੱਤਾ। ਅੱਜ ਜਿਵੇਂ ਹੀ ਇਹਨਾਂ ਨੇ ਰਾਜ ਸਭਾ ਦੀ ਕਾਰਵਾਈ ਜਿਹੜੀ ਆ ਉਹ ਅਣਮਿੱਥੇ ਸਮੇਂ ਵਾਸਤੇ ਖਤਮ ਕੀਤੀ, ਵਿਰੋਧੀ ਧਿਰਾਂ ਵੱਲੋਂ ਭਾਈ ਇੱਕ ਨਾ ਰੋਸ ਮਾਰਚ ਵੀ ਕੀਤਾ ਗਿਆ ਉੱਥੇ ਜੀ ਸਦਨ ਦੇ ਵਿੱਚ ਬਾਹਰ। ਤਾਂ ਕਹਿਣ ਦਾ ਭਾਵ ਇਹੋ ਹੈ ਕਿ ਇਹ ਸਾਰਾ ਕੁਝ ਜਿਹੜਾ ਹੋਇਆ ਉਹਦੇ 'ਚ ਆਮ ਆਦਮੀ ਪਾਰਟੀ ਵਾਲੇ ਤੇ ਕਹਿੰਦੇ ਆ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਦਕਿ ਇਹ ਕਹਿ ਰਹੇ ਨੇ ਕਿ ਦੇਖੋ ਕੁਝ ਮੈਂਬਰ ਪਾਰਲੀਮੈਂਟਾਂ ਨੇ ਸ਼ਿਕਾਇਤ ਕੀਤੀ ਆ ਜਿਹਦੇ ਤੇ ਕਾਰਵਾਈ ਹੋਈ ਆ, ਪਰ ਪੂਰਾ ਘਮਸਾਨ ਮਚਿਆ ਹੋਇਆ ਹੈ ਇਸ ਮੁੱਦੇ ਤੇ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬਰਜਿੰਦਰ ਸਿੰਘ ਹਮਦਰਦ ਦੀ। ਤੀਜੀ ਵਾਰ ਵੀ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ। ਹਾਂਜੀ ਦੇਖੋ, ਬਰਜਿੰਦਰ ਸਿੰਘ ਹਮਦਰਦ ਤੁਹਾਨੂੰ ਪਤਾ ਕੋਰਟ ਵੀ ਚਲੇ ਗਏ ਸਨ, ਰਾਹਤ ਮਿਲ ਗਈ ਸੀ ਇਹਨਾਂ ਨੂੰ, ਫਿਰ ਕੁਝ ਸਵਾਲ ਭੇਜੇ ਗਏ ਸਨ। ਵਿਜੀਲੈਂਸ ਕਹਿੰਦੇ ਆ, ਵਿਜੀਲੈਂਸ ਵਾਲੇ ਕਹਿੰਦੇ ਆ ਕਿ ਹਮਦਰਦ ਸਾਹਿਬ ਜਿਹੜੇ ਆ ਨਾ ਉਹ ਬਈ ਸਾਨੂੰ ਕੋਈ ਸੁਰ ਜਵਾਬ ਚੰਗਾ ਦਿੰਦੇ ਨਹੀਂ ਹੈ। ਇਧਰੋਂ ਹਮਦਰਦ ਸਾਹਿਬ ਇਹ ਕਹਿੰਦੇ ਆ ਕਿ ਬੇਦਰਦ ਤਾਂ ਮੇਰੇ ਪਿੱਛੇ ਹੀ ਪੈ ਗਏ ਨੇ। ਹੁਣ ਹੋਇਆ ਕੀ ਸੀਗਾ ਕਿ ਇਸ ਵਾਰੀ ਇਹਨਾਂ ਨੇ ਨਾਲ ਬਰਜਿੰਦਰ ਸਿੰਘ ਹਮਦਰਦ ਦੇ ਕੁਝ ਇੰਜੀਨੀਅਰ ਵੀ ਜਿਹੜੇ ਸੀਗੇ ਉਹ ਤਲਬ ਕੀਤੇ ਸਨ। ਦੇਖੋ ਕੱਲ ਮੀਡੀਆ ਰਿਪੋਰਟਾਂ ਜਿਹੜੀਆਂ ਛਪੀਆਂ, ਜਿਹਦਾ ਕਿ ਮੈਨੂੰ ਤਕਰੀਬਨ ਅਹਿਸਾਸ ਇਹੋ ਹੀ ਹੋ ਰਿਹਾ ਕਿ ਉਹ ਵਿਜੀਲੈਂਸ ਨੇ ਛਪਾਈਆਂ ਹੀ ਆ। ਉਹ ਮੀਡੀਆ ਰਿਪੋਰਟਾਂ ਕੀ ਹੈ ਕਿ ਜਿੱਦਾਂ ਗੋਦਰੇਜ ਕੰਪਨੀ ਦੇ ਨਾਲ ਸਮਝੌਤਾ ਸੀਗਾ, ਉਸਨੇ ਜੰਗੇ ਆਜ਼ਾਦੀ ਯਾਦਗਾਰ ਬਣਾਣੀ ਸੀਗੀ, ਉਹਦੇ ਵਿੱਚ ਮਤਲਬ ਕਿ ਕੰਮ ਕਰਨਾ ਸੀਗਾ ਜੀ, ਪਰ ਕਮੇਟੀ ਵੱਲੋਂ 10 ਗੈਲਰੀਆਂ ਬਣਾਉਣ ਦਾ ਜਿਹੜਾ ਕੰਟਰੈਕਟ ਹੋਇਆ ਸੀਗਾ, ਹਾਂਜੀ, ਉਹ ਹਾਲੇ ਅੱਧਾ ਦਰਜਨ ਹੀ ਗੈਲਰੀਆਂ ਬਣੀਆਂ ਸੀਗੀਆਂ, ਪਰ ਬਾਵਜੂਦ ਇਸ ਤੇ ਸੰਬੰਧਿਤ ਕੰਪਨੀ ਨੂੰ ਪੂਰਾ ਭੁਗਤਾਨ ਕਰ ਦਿੱਤਾ ਗਿਆ। ਇਹ ਕੱਲ ਮੀਡੀਆ ਦੇ ਵਿੱਚ ਜਦੋਂ ਮੈਂ ਖਬਰਾਂ ਪੜ੍ਹੀਆਂ ਤੇ ਮੈਨੂੰ ਸੱਚ ਜਾਣੋ ਇਹ ਲੱਗ ਗਿਆ ਸੀਗਾ ਕਿ ਅਸਲ ਦੇ ਵਿੱਚ ਹੁਣ ਕਹਾਣੀ ਜਿਹੜੀ ਹੈ ਨਾ ਉਹ ਅਫਸਰਾਂ ਵੱਲ ਤੁਰੇਗੀ ਤੇ ਇਸ ਦੇ ਨਾਲ ਹੀ ਫਿਰ ਗਾਂ ਕਹਾਣੀ ਹੋਰ ਵੀ ਵਧੇਗੀ। ਕਿਉਂਕਿ ਦੇਖੋ ਬਰਜਿੰਦਰ ਸਿੰਘ ਹਮਦਰਦ ਯਾਦਗਾਰ ਕਮੇਟੀ ਦੇ ਮੰਨ ਲਓ ਹੈਡ ਨੇ, ਤੁਸੀਂ ਇਹ ਤਾਂ ਗੱਲ ਮੰਨਦੇ ਹੋ ਕਿ ਠੀਕ ਆ ਉਹਨਾਂ ਨੇ ਕੋਈ ਸਿੱਧੀ ਕਰਪਸ਼ਨ ਨਾ ਵੀ ਕੀਤੀ ਹੋਵੇ, ਪਰ ਇਸ ਤਰ੍ਹਾਂ ਹੁਣ ਜਿਹੜੀ ਗੱਲ ਵਿੱਚੋਂ ਨਵੀਂ ਕੱਢੀ ਜਾ ਰਹੀ ਹੈ, ਸੰਨੇ ਗੱਲ ਆ ਰਹੀ ਹੈ ਜਿਹੜੀ ਬਾਹਰ ਕਿ ਕੰਮ ਪੂਰਾ ਹੋਇਆ ਨਹੀਂ, ਭੁਗਤਾਨ ਹੋ ਗਿਆ, ਤਾਂ ਉੱਥੇ ਤਾਂ ਫਿਰ ਬਈ ਜਿਹੜਾ ਹੈਡ ਹੈ ਉਹਦੀ ਜਵਾਬਦੇਹੀ ਬਣਦੀ ਹੈ ਨਾ ਕਿ ਤੁਸੀਂ ਕਮ ਸੇ ਕਮ ਘੱਟ ਤੇ ਘੱਟ ਇਹ ਤੇ ਚੈੱਕ ਕਰੋ ਨਾ ਕਿ ਜਿਸ ਕੰਮ ਦਾ ਕੰਟਰੈਕਟ ਹੋਇਆ ਉਹ ਕੰਟਰੈਕਟ ਮੁਕੰਮਲ ਕਰ ਲਿਆ ਗਿਆ, ਕੰਮ ਦੇ ਮਾਮਲੇ ਦੇ ਵਿੱਚ ਉਹ ਸਾਰਾ ਕੁਝ ਨੇਪਰੇ ਚਾਲ ਲਿਆ ਗਿਆ। ਤਾਂ ਇਸ ਕਰਕੇ ਹੁਣ ਲੱਗਦਾ ਹੈ ਕਿ ਬਰਜਿੰਦਰ ਸਿੰਘ ਹਮਦਰਦ ਜਿਹੜੇ ਆ ਉਹ ਕਿਤੇ ਨਾ ਕਿਤੇ ਥੋੜਾ ਕਸੂਤਾ ਫਸਣਗੇ। ਤਾਂ ਖੈਰ ਅੱਜ ਦੀ ਇਹ ਖਬਰ ਸੀਗੀ ਕਿ ਹਮਦਰਦ ਸਾਹਿਬ ਨਹੀਂ ਪਹੁੰਚੇ ਤੇ ਤੁਹਾਨੂੰ ਪਤਾ ਹੀ ਆ ਵਿਜੀਲੈਂਸ, ਮੈਂ ਜਿਵੇਂ ਦੱਸਿਆ ਹੀ ਆ ਕਿ ਉਹ 17 ਕੁ ਸਵਾਲ ਆ ਜਿਨ੍ਹਾਂ ਦੇ ਜਵਾਬਾਂ ਤੋਂ ਅਸੰਤੁਸ਼ਟ ਆ। ਹੁਣ ਦੇਖਣਾ ਇਹ ਹੋਏਗਾ ਕਿ ਵਿਜੀਲੈਂਸ ਕੀ ਕਰਦੀ ਆ। ਹਾਲ ਫਿਲਹਾਲ ਤਾਂ ਇਹ ਇੱਕ ਤਰ੍ਹਾਂ ਨਾਲ ਖੇਡ ਹੀ ਚੱਲ ਰਹੀ ਆ, ਇੱਕ ਪਾਸੇ ਬਰਜਿੰਦਰ ਸਿੰਘ ਹਮਦਰਦ, ਦੂਸਰੇ ਪਾਸੇ ਸਰਕਾਰ ਜਾਂ ਵਿਜੀਲੈਂਸ। ਹੁਣ ਅੱਗੇ ਦੇਖਦੇ ਆ ਇਸ ਤੋਂ ਬਾਅਦ ਇਹ ਕਹਾਣੀ ਕਿਹੜਾ ਕੂਣੀ ਮੋੜ ਕੱਟਦੀ ਆ। ਪਰ ਇਹ ਸਾਫ਼ ਆ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਭਗਵੰਤ ਮਾਨ ਹੋਰਾਂ ਤੇ ਇਹਨਾਂ ਦੇ ਪ੍ਰਤੀ ਜਿਹੜੇ ਤੰਜ਼ ਆਉਂਦੇ ਨੇ ਜਾਂ ਗੁੱਜੀਆਂ ਰਮਜ਼ਾਂ ਉਹ ਕਰਦੇ ਆ, ਬਾਰ-ਬਾਰ ਭਾਸ਼ਣਾਂ 'ਚ ਜ਼ਿਕਰ ਕਰਦੇ ਆ, ਇਹ ਤੋਂ ਸਾਫ਼ ਆ ਕਿ ਇਹ ਕਹਾਣੀ ਏਡੀ ਛੇਤੀ ਖਤਮ ਤੇ ਹੋਣ ਵਾਲੀ ਨਹੀਂ ਹੈ। ਜੀ ਬਿਲਕੁਲ ਮਿੰਟੂ ਜੀ, ਮਾਤੜ ਮਗਰ ਕੋਈ ਜਾਂਚ ਏਜੰਸੀ ਲੱਗੀ ਹੋਵੇ ਤੇ ਗਲਵੇਂ ਤੋਂ ਫੜ ਕੇ ਜਿਪਸੀ ਸਿੱਟ ਲੈਂਦੇ ਆ, ਜਦ ਕਿ ਡਾਢੇ ਕਹਿੰਦੇ ਕਿ ਸਾਨੂੰ ਪਹਿਲਾਂ ਸਵਾਲ ਭੇਜੋ, ਕਿਹੜੇ ਸਵਾਲ ਪੁੱਛਣਾ ਚਾਹੁੰਦੇ ਆ। ਤਾਰਾਂ ਦਿੱਲੀ ਤੱਕ ਇਹਨਾਂ ਕੋਲ ਆਪਸ਼ਨ ਹੁੰਦੇ ਨੇ ਪ੍ਰਵੀਨ ਜੀ, ਇਹਨਾਂ ਕੋਲ ਆਪਸ਼ਨ ਹੁੰਦੇ ਨੇ, ਵਕੀਲਾਂ ਦੀ ਟੀਮ ਹੈ। ਹੁਣ ਜਿਹੜਾ ਬੰਦਾ ਕਸੂਤਾ ਫਸ ਜਾਂਦਾ ਉਹਦੇ ਕੋਲ ਕੀ ਚਾਰਾ ਹੁੰਦਾ ਹੈ, ਕਈਆਂ ਕੋਲ ਤੇ ਵਕੀਲ ਕਰਨ ਜੋਗੇ ਪੈਸੇ ਨਹੀਂ ਹੁੰਦੇ, ਕਈ ਹਜ਼ਾਰਾਂ ਲੋਕ ਜ਼ਮਾਨਤ ਖੋਣੇ ਬੈਠੇ, ਉਹਨਾਂ ਦੇ ਕੋਲ ਪ੍ਰਾਪਰਟੀ ਹੈ ਨਹੀਂ ਗੀ। ਤਾਂ ਇਹ ਹੈ ਤੇ ਬਰਜਿੰਦਰ ਸਿੰਘ ਹਮਦਰਦ ਤੇ ਵਾਕਿਆ ਤੁਸੀਂ ਜਿਵੇਂ ਕਿਹਾ ਕਿ ਇਹ ਤਾਂ ਬਈ ਦਿੱਲੀ ਤੱਕ ਪਹੁੰਚ ਰੱਖਦੇ ਆ। ਬਿਲਕੁਲ ਮੈਨੂੰ ਚੰਗੀ ਤਰ੍ਹਾਂ ਯਾਦ ਆ, ਤੁਸੀਂ ਇੱਕ ਟਿੱਪਣੀ ਕੀਤੀ ਸੀ, ਬਹੁਤ ਚੰਗੀ ਤਰ੍ਹਾਂ ਮੇਰੇ ਯਾਦ ਆ, ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਦੇ ਜੀ ਦੇ ਅੰਤਿਮ ਜਦੋਂ ਰਸਮੋ ਰਿਵਾਜ ਕੀਤੇ ਜਾ ਰਹੇ ਸੀ, ਉਹਨਾਂ ਦੇ ਭੋਗ ਪਾਏ ਜਾ ਰਹੇ ਸੀ, ਤੇ ਉਸ ਦਿਨ ਇਹਨਾਂ ਨੇ ਦਿੱਲੀ ਦੀ ਇੱਕ ਗੱਲ ਸੁਣਾਈ ਸੀ। ਜੀ ਬਿਲਕੁਲ, ਇਹ ਤਾਂ ਦਿੱਲੀ ਜਾਂਦੇ ਹੀ ਰਹਿੰਦੇ ਆ। ਬਿਲਕੁਲ। ਬਿਜਲੀ ਸਬਸਿਡੀ ਦੀ ਗੱਲ ਕਰੀਏ ਮਿੰਟੂ ਜੀ, ਬਿਜਲੀ ਸਬਸਿਡੀ ਦਾ ਜਿਹੜਾ ਬਿੱਲ ਹੈ ਜੀ, ਕਹਿੰਦੇ 20,000 ਕਰੋੜ ਤੋਂ ਵੀ ਪਾਰ ਜਾ ਸਕਦਾ।
ਦੇਖੋ ਇਹ ਚਿੰਤਾਜਨਕ ਆ ਇਹ ਗੱਲ ਜਿਹੜੀ ਆ ਨਾ। ਹੁਣ ਅੰਦਾਜ਼ਨ 20,000 ਕਰੋੜ ਤੋਂ ਬਿਜਲੀ ਦੀ ਜਿਹੜੀ ਸਬਸਿਡੀ ਆ ਉਹ ਅਗਲੇ ਸਾਲ ਤੋਂ ਭਾਵ ਕੀ ਹੈ ਕਿ ਜਿਹੜਾ 23-24 ਚੱਲਦਾ ਗਾਂ ਜਿਹੜਾ ਹੁਣ ਚੱਲੇਗਾ 24-25 ਉਹਦੇ ਵਿੱਚ ਕਾਫੀ ਜ਼ਿਆਦਾ ਵੱਧ ਜਾਏਗਾ। ਹੁਣ 23-24 ਦਾ ਜਿਹੜਾ ਅਨੁਮਾਨ ਆ ਇਹ 20,104 ਕਰੋੜ ਤੱਕ ਹੈ। ਜੀ ਜੀ। ਵੈਸੇ ਤੇ ਜੇ ਤੁਸੀਂ ਦੇਖੋਗੇ ਟੋਟਲ ਜਦੋਂ ਤੋਂ ਸਬਸਿਡੀ ਸਕੀਮ ਸ਼ੁਰੂ ਹੋਈ ਆ ਇਹ 1 ਲੱਖ ਕਰੋੜ ਤੋਂ ਟੱਪ ਚੁੱਕੀ ਆ। ਪਰ ਹੁਣ ਕਮਾਲ ਦੀ ਗੱਲ ਹੈ ਕਿ ਜਿਹੜੀ ਸਬਸਿਡੀ ਸਕੀਮ ਤੁਸੀਂ 97-98 ਤੋਂ ਵੀ ਮੰਨ ਕੇ ਚਲੋ ਰੈਗੂਲਰ ਕੀਤੀ ਆ, ਵਿੱਚੋਂ ਕੁਝ ਅਮਰਿੰਦਰ ਸਿੰਘ ਨੇ ਬੰਦ ਵੀ ਕਰ ਰੱਖੀ ਆ ਸਮਾਂ, ਪਰ ਬਹੁਤਾ ਸਮਾਂ ਨਹੀਂ। ਤਾਂ ਉਹ ਜਿਹੜੀ ਹੁਣ ਤੱਕ ਇੰਨੇ ਸਾਲਾਂ ਦੇ ਵਿੱਚ 1 ਲੱਖ ਕਰੋੜ ਨੂੰ ਕ੍ਰਾਸ ਕੀਤੀ ਸੀ, 1 ਲੱਖ ਕਰੋੜ ਨੂੰ। ਅੱਜ ਕੀ ਹੋ ਕਿ ਉਹਦਾ 5ਵਾਂ ਹਿੱਸਾ 1 ਸਾਲ 'ਚ ਹੀ ਜਾਏਗਾ। ਸੋਚ ਕੇ ਦੇਖੋ ਜੀ। ਤਾਂ ਇਹਦਾ ਮਤਲਬ ਹੈ ਕਿ ਆਉਣ ਵਾਲੇ ਸਾਲਾਂ 'ਚ ਇਹ ਬਹੁਤ ਵੱਡੀ ਬਣਦੀ ਜਾਏਗੀ, ਹਰ ਇੱਕ ਸਾਲ ਵੱਧਦੀ ਜਾਏਗੀ। ਤਾਂ ਖੈਰ ਇਹਦੇ ਵਿੱਚ ਜੇ ਤੁਸੀਂ ਦੇਖੋਗੇ 20,100 ਕਰੋੜ ਰੁਪਈਆ ਤਾਂ ਪਿਛਲੇ ਬਕਾਏ ਦੀ ਯਾਨੀ ਮਤਲਬ ਕਿ ਦੂਸਰੀ ਕਿਸ਼ਤ ਦਾ ਨਾਲ ਜੋੜ ਦਿਓਗੇ ਤੁਸੀਂ 1,804 ਕਰੋੜ ਤਾਂ ਟੋਟਲ ਕਿੰਨਾ ਹੋ ਗਿਆ? ਜਿਵੇਂ ਮੈਂ ਤੁਹਾਨੂੰ ਦੱਸਿਆ 20,104 ਕਰੋੜ ਦਾ ਅੰਦਾਜ਼ਾ ਤੇ ਨਾਲ 1,804 ਕਰੋੜ ਦਾ ਬਕਾਇਆ, ਯਾਨੀ ਆਲਮੋਸਟ 2,000 ਕਰੋੜ। ਤਾਂ ਕਿੰਨਾ ਬਣ ਗਿਆ? 22,000 ਕਰੋੜ ਜੀ। 22,000 ਕਰੋੜ। ਅੱਛਾ, ਹੁਣ ਕੇਂਦਰ ਸਰਕਾਰ ਕੀ ਕਰਨ ਜਾ ਰਿਹਾ ਹੈ ਪ੍ਰਵੀਨ ਜੀ? ਇਹਨਾਂ ਨੇ ਇੱਕ ਨਾ 2007 ਚ ਨੋਟੀਫਿਕੇਸ਼ਨ ਕੀਤਾ ਸੀ ਜੋ ਸਟੇਟਾਂ ਨੇ ਬਹੁਤਾ ਫੋਲੋ ਨਹੀਂ ਕੀਤਾ। ਹੁਣ ਇਹਨਾਂ ਨੇ ਨਵੇਂ ਸਿਰੇ ਤੋਂ ਉਹਨੂੰ ਲਾਗੂ ਕਰਨ ਦਾ ਤਈਆ ਕੀਤਾ ਹੈ। ਇਹਦੇ ਚ ਕੀ ਇਹ ਕਰੂਗੇ ਕਿ ਕੰਪਨੀਆਂ ਨੂੰ ਤੁਹਾਨੂੰ ਐਡਵਾਂਸ ਦੇਣੀ ਪਵੇਗੀ ਸਬਸਿਡੀ, ਅਦਰਵਾਈਜ਼ ਉਹ ਕੀ ਕਰਨਗੇ ਕਿ ਨਹੀਂ ਤਾਂ ਫਿਰ ਉਹ ਬਿੱਲ ਭੇਜਣਾ ਸ਼ੁਰੂ ਕਰ ਦੇਣਗੇ। ਮਤਲਬ ਕਿ ਜਿੱਦਾਂ ਹੁਣ ਰੈਗੂਲੇਟਰੀ ਨੂੰ ਕਹਿ ਦੇਣਗੇ, ਜਿਹੜੀ ਆਪਣੀ ਰੈਗੂਲੇਟਰੀ ਹੈ ਇੱਥੇ, ਕਿ ਜੇਕਰ ਮੰਨ ਲਓ 3 ਮਹੀਨਿਆਂ ਦੀ ਐਡਵਾਂਸ, ਜਿਵੇਂ 3 ਮਹੀਨਿਆਂ ਦੀ ਐਡਵਾਂਸ ਮਤਲਬ ਜਿਵੇਂ ਮੰਨ ਲਓ 1 ਅਪ੍ਰੈਲ ਤੋਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਇਆ ਤਾਂ ਉਹ ਕਹਿਣਗੇ ਕਿ ਅਪ੍ਰੈਲ, ਮਈ ਤੇ ਜੂਨ ਇਹ ਪਹਿਲੇ ਕੁਆਟਰ ਦੀ ਬਈ ਸਬਸਿਡੀ ਜਿਹੜੀ ਆ ਉਹ ਐਡਵਾਂਸ 'ਚ ਜਮ੍ਹਾਂ ਕਰਾ ਦਿਓ ਜੀ। ਠੀਕ ਹੈ ਨਾ? ਇਹਦਾ ਮਤਲਬ ਕਿ ਬਕਾਇਆ ਸ਼ਿਕਾਇਆ ਜੋ ਵੀ ਉਹ ਰਹੂਗਾ। ਤਾਂ ਇਹਦੇ 'ਚ ਕੀ ਹੋਏਗਾ ਜੇ ਮੰਨ ਲਓ ਕੋਈ ਵੀ ਸਰਕਾਰ ਫੇਲ ਕਰਦੀ ਹੈ, ਖਾਸ ਤੌਰ ਤੇ ਦੇਖੋ ਦੂਜੇ ਰਾਜ ਜਿਹੜੇ ਆ ਉਹਨਾਂ ਦੀ ਪੋਸਿਬਿਲਿਟੀ ਇਸ ਕਰਕੇ ਘੱਟ ਆ ਕਿਉਂਕਿ ਉਹਨਾਂ ਦੀ ਸਬਸਿਡੀ ਏਡੀ ਵੱਡੀ ਨਹੀਂ ਹੈਗੀ। ਕਿਸਾਨਾਂ ਨੂੰ ਦਿੰਦੇ ਨੇ ਕੁਝ ਸਟੇਟ, ਪਰ ਉਹ ਸ਼ਰਤਾਂ ਦੇ ਤਹਿਤ ਹੁੰਦਾ ਹੈ। ਕਿਤੇ ਹਾਰਸ ਪਾਵਰ ਦੀ ਸ਼ਰਤ ਹੁੰਦੀ ਹੈ, ਕਿਤੇ ਪੈਲੀ ਦੀ ਸ਼ਰਤ ਹੁੰਦੀ ਹੈ, ਵਗੈਰਾ ਵਗੈਰਾ। ਤਾਂ ਹੁਣ ਇਹਦੇ 'ਚ ਕੀ ਹੋਏਗਾ ਕਿ ਜਿਵੇਂ ਇੱਕ ਸਿਆਸਤ ਤੇ ਦਬਾਅ ਬਣੇਗਾ ਜੇ ਉਹ ਲਾਗੂ ਹੋ ਜਾਂਦਾ। ਨਹੀਂ ਤਾਂ ਉਹਨਾਂ ਨੇ ਕੀ ਕਰਨਾ ਕਿ ਇਹਨਾਂ ਦੇ ਫੰਡ ਰੋਕ ਦੇਣਗੇ। ਤੁਹਾਨੂੰ ਪਤਾ ਹੈ ਨਾ, ਆ ਜਿਹੜੇ ਸਮਾਰਟ ਮੀਟਰ ਵੀ ਉਹਨਾਂ ਨੇ ਧੱਕੇ ਨਾਲ ਹੀ ਲਵਾਏ ਨੇ ਜਾਂ ਧੱਕੇ ਨਾਲ ਲਗਵਾ ਰਹੇ ਨੇ। ਉਸੇ ਤਰ੍ਹਾਂ ਫੰਡ ਰੋਕ ਦੇਣਗੇ ਤਾਂ ਇਹਨਾਂ ਨੂੰ ਇਹ ਕੰਮ ਕਰਨਾ ਪਊਗਾ। ਤੇ ਇਹਦੇ 'ਚ ਕੀ ਹੈ ਕਿ ਫਿਰ ਇੱਕ ਸਿਆਸੀ ਦਬਾਅ ਬਣ ਜਾਏਗਾ ਕਿ ਜੇ ਅਸੀਂ ਸਬਸਿਡੀ ਅਦਾ ਨਹੀਂ ਕਰਦੇ ਤੇ ਬਿਜਲੀ ਦੇ ਬਿੱਲ ਆ ਜਾਣਗੇ, ਬੇਇੱਜ਼ਤੀ ਹੋ ਜਾਏਗੀ। ਪਰ ਇਹਦੇ 'ਚ ਹੁਣ ਤੁਸੀਂ ਦੇਖ ਲਓ ਕਿ ਇਹ ਬਿੱਲ ਕਿੰਨਾ ਵੱਡਾ ਬਣਦਾ ਜਾ ਰਿਹਾ ਹੈ। ਯਾਨੀ ਸਿੱਧਾ ਹਿਸਾਬ ਆ ਕਿ ਸਾਡਾ ਜਿਹੜਾ ਵੀ ਕੋਈ ਲਾ ਲਓ ਕਿ 60-70 ਹਜ਼ਾਰ ਕਰੋੜ ਦਾ ਜੁਗਾੜ ਆ ਆਪਣਾ ਪੰਜਾਬ ਦਾ, ਠੀਕ ਹੈ ਨਾ ਜੀ, ਸਾਲ ਦਾ ਪ੍ਰਾਪਤੀਆਂ ਦਾ ਲਾ ਲਈਏ ਤਾਂ ਉਹਦੇ ਚੋਂ 20,000 ਕਰੋੜ ਰੁਪਈਆ ਤੇ ਆਊਗੀ ਸਬਸਿਡੀ ਇਸ ਸਾਲ ਦੀ। 20,000 ਕਰੋੜ ਤਨਖਾਹ ਤੇ ਪੈਨਸ਼ਨ ਤੇ ਬਾਕੀ ਲਾ ਲਓ ਕਿ ਇੰਨਾ ਕੁ ਵਿਆਜ ਹੋਣਾ ਜਿਹੜਾ ਵੱਖ-ਵੱਖ ਕਿਸ਼ਤਾਂ ਦਾ ਜਾਏਗਾ। ਤੇ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਵਿਆਜ ਹੋ ਗਿਆ ਹਨਾ, ਜਾਂ ਕੁਝ ਕੈਪੀਟਲ ਐਕਸਪੈਂਡੀਚਰ ਵੀ ਤਾਂ ਕਰਦੀ ਹੈ ਨਾ ਸਰਕਾਰ। ਉਹ ਕੀ ਬਚੇਗਾ, ਨਵੀਆਂ ਸਕੀਮਾਂ ਕੀ ਆਉਣਗੀਆਂ। ਤੇ ਇਹ ਬੜੀ ਸੋਚਣ ਵਿਚਾਰਨ ਵਾਲੀ ਗੱਲ ਹੈਗੀ ਆ। ਤਾਂ ਇਸ ਮਾਮਲੇ ਦੇ ਵਿੱਚ ਸਰਕਾਰ ਜੇ ਸੰਭਲ ਕੇ ਚੱਲੇ ਤਾਂ ਬਿਹਤਰ ਹੈ। ਬਹੁਤ ਔਖਾ ਹੋ ਜਾਏਗਾ ਕਿ 40,000 ਕਰੋੜ ਤਾਂ ਸਿੱਧਾ ਇਹੀ ਗਿਆ ਚਲਾ ਵਿੱਚੋਂ, ਪੈਨਸ਼ਨ, ਤਨਖਾਹਾਂ ਤੇ ਸਬਸਿਡੀ। ਤਾਂ ਪਿੱਛੇ ਤੁਹਾਡੇ ਕੋਲ ਕੀ ਬਚਿਆ? 30,000 ਕਰੋੜ, ਜਿਹਦੇ ਚੋਂ ਵਿਆਜਾਂ ਵੀ ਜਾਣੀਆਂ, ਜਿਹਦੇ ਚ ਤੁਸੀਂ ਐਕਸਪੈਂਡੀਚਰ ਵੀ ਕਰਨਾ ਹੈ, ਜਿਹਦੇ ਨਾਲ ਨਵੀਆਂ ਤੁਸੀਂ ਯੋਜਨਾਵਾਂ ਵੀ ਲਿਆਉਣੀਆਂ, ਫਿਰ ਵੱਖ-ਵੱਖ ਸਕੀਮਾਂ 'ਚ ਸ਼ੇਅਰ ਵੀ ਪਾਉਣਾ ਤੁਸੀਂ 40। ਇਸ ਕਰਕੇ ਹੁਣ ਇਹ ਤਾਂ ਸੋਚਣਾ ਪਵੇਗਾ ਕਿ ਇਸ ਸਬਸਿਡੀ ਦੇ ਬਿੱਲ ਨੂੰ ਕਿੱਦਾਂ ਤਰਕ ਸੰਗਤ ਕੀਤਾ ਜਾਵੇ, ਕਿੱਦਾਂ ਇੱਕ ਮਤਲਬ ਕਿ ਵਾਧਾ ਉਹ ਖਤਰਨਾਕ ਵਾਧਾ ਨਾ ਚਲਾ ਜਾਵੇ ਜਿਹਦੇ ਨਾਲ ਔਖਾ ਹੋ ਜਾਵੇ ਕੰਮ। ਤੇ ਜਾਂ ਇਹ ਆ ਕਿ ਆਪਣੀ ਜਿਹੜੀ ਪ੍ਰਾਪਤੀ ਹੈ ਮਾਲੀਆ ਦੀ, ਉਸ ਨੂੰ ਫਿਰ ਬਹੁਤ ਜ਼ਿਆਦਾ ਵਧਾ ਲਿਆ ਜਾਵੇ।
ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਉਸ ਥਾਣੇਦਾਰ ਦੀ ਜਿਹਦਾ ਕੰਮ ਤਾਂ ਵੈਸੇ ਮੁਲਜ਼ਮਾਂ ਨੂੰ ਲੱਭਣਾ ਹੈ, ਭਾਲਣਾ ਹੈ, ਫੜਨਾ ਹੈ, ਪਰ 1 ਕਰੋੜ ਦੀ ਲੁੱਟ ਦਾ ਮਾਸਟਰਮਾਈਂਡ ਇਹ ਥਾਣੇਦਾਰ ਕਹਿੰਦੇ ਤਿੱਤਰ ਹੋ ਗਿਆ, ਲੱਭ ਹੀ ਨਹੀਂ ਰਿਹਾ। ਇਹ ਦੇਖੋ ਹੋਇਆ ਕੀ ਸੀ ਕਿ ਬਠਿੰਡੇ ਦਾ ਕੋਈ ਕਾਰੋਬਾਰੀ ਸੀਗਾ, ਉਹਨੂੰ ਕਿਸੇ ਨੇ ਦੱਸ ਪਾਤੀ ਵੀ ਕਿਸੇ ਕੋਲ 2000 ਦੇ ਨੋਟ ਪਏ ਨੇ ਤੇ ਤੂੰ ਕਰੋੜ ਰੁਪਏ ਦੇ 500 ਦੇ ਨੋਟ ਲੈ ਕੇ ਆ ਜਾ ਤੇ ਮਾਰਜਨ ਵਿੱਚੋਂ ਮਿਲ ਜਾਏਗਾ। ਉਹ ਇੱਥੋਂ ਭੱਜ ਵਗਿਆ ਲੈ ਕੇ, ਹੁਣ ਗਲਤੀ ਤਾਂ ਉਹਦੀ ਵੀ ਹੈ ਜੀ। ਤੇ ਗਾਂ ਉਹ ਕਿਸੇ ਕਾਰ ਚ ਬੈਠੇ ਸੀਗੇ ਤੇ ਉੱਥੇ ਉਸ ਬੰਦੇ ਨੇ ਗਾਂ ਕਿਸੇ ਨਾਲ ਟਕਰਾ ਦਿੱਤਾ ਕਿ ਇਹ ਨੇ ਸੇਠ, ਤੇ ਉੱਥੇ ਫਿਰ ਇਹ ਜਿਹੜਾ ਉਕਤ ਥਾਣੇਦਾਰ ਆ ਨਵੀਨ ਫਗਾਟ, ਇਹ ਪਹੁੰਚਦਾ, ਇੱਕ ਨਾਲੇ ਦੇ ਸਿਪਾਹੀ ਸੀਗਾ, ਇਹਨਾਂ ਨੇ ਉਹ ਬੰਦਾ ਫੜ ਲਿਆ, ਉਹਨੂੰ ਆਖਿਆ ਕਿ ਤੈਨੂੰ ਮਾਰ-ਮਾਰ ਜੁੱਤੀਆਂ ਤੇ ਤੇਰਾ ਕੱਢ ਦਿਆਂਗੇ, ਤੂੰ ਇੱਥੋਂ ਨੱਸ ਜਾ, ਕੇਸ ਪਾ ਦਿਆਂਗੇ। ਉਹ ਭੱਜ ਵਗਿਆ ਬਠਿੰਡੇ ਨੂੰ, ਫੇਰ ਗਿਆ ਸ਼ਿਕਾਇਤ ਕਰਨ, ਅੱਗੋਂ ਫੇਰ ਮਿਲ ਗਿਆ ਉਹ, ਉਹਨੇ ਆ ਕਿੱਧਰ ਮੂੰਹ ਚੱਕਿਆ ਇਧਰ ਆ, ਉਹਨੇ ਆ ਮੈਂ ਤੇਰੀ ਸ਼ਿਕਾਇਤ ਕਰੂੰਗਾ, ਉਹਨੇ ਆ ਐ ਨਹੀਂ ਕਰੀਦਾ ਹੁੰਦਾ, ਚੱਲ ਕੋਈ ਗੱਲ ਨਹੀਂ, ਇਹ ਨਿੱਕੇ ਵੀਰ ਆ ਤੂੰ 85 ਲੱਖ ਰੁਪਇਆ ਲੈ ਜਾ। 85 ਲੱਖ ਕਿਹਾ ਤੇ ਉਹ ਨਿਕਲਿਆ 75 ਲੱਖ, ਉਹਦੇ ਚ ਵੀ 10 ਲੱਖ ਦਾ ਰੁਪਏ ਦਾ, ਠੀਕ ਹੈ, ਮਤਲਬ ਕਿ ਤਕਰੀਬਨ 25-30 ਲੱਖ ਤੇ ਉਹ ਕਰ ਗਿਆ ਥੀਏਟਰ। ਵੈਸੇ ਲੁੱਟ ਤੇ ਕਰੋੜ ਦੀ ਆ ਇਹ। ਉਸ ਤੋਂ ਬਾਅਦ ਹੁਣ ਬਾਕੀ ਤੇ ਤਕਰੀਬਨ ਬੰਦੇ ਫੜੇ ਗਏ ਆ, ਜਿਹੜਾ ਉਹ SHO ਆ ਉਹ ਹਾਲੇ ਵੀ ਫਰਾਰ ਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਪੁਲਿਸ ਦਾ ਇਹ ਜਿਹੜਾ ਕਾਰਨਾਮਾ ਹੈ ਇਹ ਚੰਡੀਗੜ੍ਹ ਦੇ ਵਿੱਚ ਵਾਪਰਿਆ, ਮਤਲਬ ਕਿ ਚੰਡੀਗੜ੍ਹ ਦੀ ਪੁਲਿਸ ਨੂੰ ਆਪਾਂ ਬੜੀ ਟਿਪ ਟੌਪ ਪੁਲਿਸ ਮੰਨਦੇ ਆ, ਬੜੀ ਆਧੁਨਿਕ ਪੁਲਿਸ ਮੰਨਦੇ ਆ, ਕੰਮ ਉੱਥੇ ਵੀ ਚੱਲੀ ਜਾਂਦੇ ਇਸ ਤਰ੍ਹਾਂ ਦੇ। ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਹੈਰਾਨੀਜਨਕ ਮਾਮਲਾ ਹੈ ਕਿ ਕਿਸ ਤਰ੍ਹਾਂ ਸਾਰਾ ਕੁਝ ਜਿਹੜਾ ਵੇਖੋ ਹੋ ਜਾਂਦਾ ਹੈ। ਹਾਲਾਂਕਿ ਉਸ ਬੰਦੇ ਦਾ ਵੀ ਕਸੂਰ ਹੈ ਕਿ 1 ਕਰੋੜ ਰੁਪਈਆ, ਵੈਸੇ ਤਾਂ ਹੁਣ ਇਨਕਮ ਟੈਕਸ ਵਾਲੇ ਸ਼ਾਇਦ ਉਹਨੂੰ ਪੁੱਛਣਗੇ ਕਿ ਭਾਈ ਤੇਰੇ ਕੋਲ ਕਿੱਥੇ ਇੰਨਾ ਪੈਸਾ ਆਇਆ, ਜੀ ਜੀ, ਤੂੰ ਕਿੱਥੋਂ ਲਈ ਫਿਰਦਾ ਸੀ। ਤੇ ਦੂਜੀ ਗੱਲ ਇਹ ਸ਼ੁਕਰ ਕਰੋ ਕਿਸੇ ਨੂੰ ਸੂਹ ਨਹੀਂ ਲੱਗੀ, ਨਹੀਂ ਤਾਂ ਅੱਜ ਉੱਥੇ ਬਠਿੰਡੇ ਦੇ ਵਿੱਚ ਹੀ ਉਹ ਥਾਣਾ ਕੈਂਟ ਆ ਨਾ ਜਿਹੜਾ ਹੋਰਾ ਛਾਉਣੀ ਦੇ ਨਾਲ, ਉਹ ਉੱਥੋਂ ਸੰਤਰੀ ਦੀ ਰਫਲ ਖੋ ਕੇ ਅਗਲੇ ਨਿਕਲ ਗਏ ਨੇ। ਦੱਸੋ ਕੀ ਕਰੋਗੇ ਤੁਸੀਂ ਨਾਕੇ ਤੋਂ? ਤੇ ਜੇ ਰਾਹ 'ਚ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਉਹਨਾਂ ਨੇ ਤਾਂ ਪੁੱਛੋ ਕੈਂਚੀਆਂ ਨਹੀਂ ਟੱਪਣ ਦੇਣਾ ਇਹਨੂੰ, ਪਹਿਲਾਂ ਹੀ ਉਹਨਾਂ ਨੇ ਚਾਰ ਮਾਰ ਕੇ ਖੁੱਤੀ 'ਚ ਤੇ ਲੈ ਜਾਣੇ ਸੀਗੇ, ਉਹ ਸੱਚੀ ਲੁਟੇਰੇ ਮਿਲ ਜਾਣੇ ਸੀਗੇ। ਤਾਂ ਇਸ ਕਰਕੇ ਇਹਨਾਂ ਨੂੰ ਵੀ ਮਤ ਚਾਹੀਦੀ ਹੈ, ਜਿਹੜੇ ਲੋਕ ਇਦਾਂ ਦਾ ਲਾਲਚ ਕਰਦੇ ਹੈਗੇ ਨੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਲੋ ਪੁਲਿਸ ਨੇ ਮਾਮਲਾ ਟਰੇਸ ਕਰ ਲਿਆ, ਪਰ ਇਸ ਤੋਂ ਵੀ ਵੱਡੀ ਗੱਲ ਜਿਹੜੀ ਹੈ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਹੈ ਕਿ ਅੱਜ ਹੀ ਇੱਕ ਖਬਰ ਮੈਂ ਪੜ੍ਹ ਰਿਹਾ ਸਾਂ ਕਿ ਹਿਸਾਬ ਲਾ ਲਓ ਈਡੀ ਨੇ CBI ਦਾ ਜੱਜ ਫੜਿਆ ਹੈ ਜੀ। ਤੁਸੀਂ ਸੋਚ ਕੇ ਦੇਖੋ, CBI ਦਾ ਜੱਜ ਈਡੀ ਫੜ ਰਹੀ ਹੈ। ਜੀ ਜੀ, ਮਤਲਬ ਕਿ ਕਿਸੇ ਫਰਮ ਦੇ ਕੋਈ ਕੇਸ ਵਗੈਰਾ ਪੈਂਡਿੰਗ ਸੀ, ਉਹਨਾਂ ਨੂੰ ਲਾਭ ਪਹੁੰਚਾਉਣ ਵਾਸਤੇ ਉਹਨੇ ਕਾਂਡ ਕਰ ਦਿੱਤਾ। ਤਾਂ ਕਿੱਡੀ ਕਰਪਸ਼ਨ ਦੀ ਡੂੰਘੀ ਜੜ ਆ ਕਿ CBI ਵਰਗੀ ਏਜੰਸੀ ਦਾ ਜੱਜ ਦੂਸਰੀ ਏਜੰਸੀ ਅਰੈਸਟ ਕਰ ਲਵੇ। ਐਡੋਂ ਵੱਡਾ ਸ਼ਰਮਨਾਕ ਇੱਥੇ ਜਿਹੜਾ ਸਿਸਟਮ ਦੇ ਗਰਕ ਜਾਣ ਦਾ ਕੋਈ ਦ੍ਰਿਸ਼ ਹੋ ਸਕਦਾ ਹੋਰ? ਜੀ ਬਿਲਕੁਲ ਜੀ। ਮਿੰਟੂ ਜੀ, ਇੱਕ ਜਾਂਚ ਜਿਹੜੀ ਆ ਉਹ ਇਜਾਜ਼ਤ ਦੇ ਫੇਰ ਤੇ ਫਸ ਕੇ ਰਹਿ ਗਈ ਜੀ। ਹਾਂਜੀ ਦੇਖੋ, ਇਹ ਜਿਹੜੀ ਜਾਂਚ ਪੜਤਾਲ ਆ ਨਾ, ਇਹ ਕਈ ਅਫਸਰਾਂ ਦੀ ਆ। ਹੁਣ ਇਹਦੇ ਚ ਕੀ ਚੱਕਰ ਚੱਲਦਾ ਹੈ ਕਿ ਕੁਝ ਐਸੇ ਨਿਯਮ ਹੁੰਦੇ ਨੇ, ਖਾਸ ਤੌਰ ਤੇ ਸੈਂਟਰ ਸਰਕਾਰ ਵੱਲੋਂ ਵੀ ਕੁਝ ਗਾਈਡਲਾਈਨਸ ਹੁੰਦੀਆਂ ਨੇ ਇਸ ਮਾਮਲੇ ਦੇ ਵਿੱਚ, ਕਿ ਅਫਸਰਾਂ ਦੀ ਜਿਹੜੀ ਜਾਂਚ ਪੜਤਾਲ ਕਰਨੀ ਹੈ ਤਾਂ ਉਹਦੇ ਤੋਂ ਪਹਿਲਾਂ ਤੁਸੀਂ ਬਈ ਮਨਜ਼ੂਰੀ ਲਵੋਗੇ, ਜਾਂ ਤੁਸੀਂ ਕੇਸ ਕਿਸੇ ਦੇ ਖਿਲਾਫ ਚਲਾਉਣਾ ਹੈਗਾ ਤਾਂ ਤੁਹਾਨੂੰ ਪਹਿਲਾਂ ਮਨਜ਼ੂਰੀ ਲੈਣੀ ਪਏਗੀ ਮਹਿਕਮੇ ਦੀ। ਤਾਂ ਇਹ ਜਾਣਕਾਰੀ ਦਿੱਤੀ ਹੈ ਕਿ ਵਿਜੀਲੈਂਸ ਨੂੰ 26 ਮੁਲਾਜ਼ਮਾਂ ਖਿਲਾਫ ਕੇਸ ਚਲਾਉਣ ਦੀ ਮਨਜ਼ੂਰੀ ਦੀ ਉਡੀਕ ਹੈ ਹਾਲੇ। ਤਾਂ ਇਹ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਨਜ਼ੂਰੀ ਲਈ ਵੱਖ-ਵੱਖ ਮਹਿਕਮਿਆਂ ਦੇ ਕੋਲ 35 ਮਾਮਲੇ ਜਿਹੜੇ ਉਹ ਪੈਂਡਿੰਗ ਪਏ ਆ, ਜਿਨ੍ਹਾਂ FIR ਤੇ ਵਿਜੀਲੈਂਸ ਜਾਂਚ ਜਿਹੜੀ ਹੈ ਉਹ ਅੱਗੇ ਸ਼ਾਮਲ ਹੁੰਦੀ ਹੈ। ਤਾਂ ਖੈਰ ਇਹ ਇੱਕ ਨਾ ਮਾਮਲਾ ਗਿਆ ਸੀਗਾ ਕੋਰਟ ਦੇ ਵਿੱਚ, ਤਾਂ ਉੱਥੇ ਇਹਨਾਂ ਨੇ ਜਾ ਕੇ ਇਹ ਸਾਰੀ ਜਿਹੜੀ ਹੈ ਉਹ ਸੂਚਨਾ ਪ੍ਰਦਾਨ ਕੀਤੀ ਆ। ਹੁਣ ਦੇਖੋ ਗੱਲ ਇਹ ਹੈ ਕਿ ਕੁਝ ਅਫਸਰਾਂ ਦੇ ਖਿਲਾਫ ਤੇ ਕੰਮ ਚੱਲਦਾ ਪਿਆ। ਵੈਸੇ ਤੇ ਜੇ ਤੁਸੀਂ ਦੇਖੋਗੇ ਨਾ, ਮੁਲਾਜ਼ਮ ਜਾਂ ਅਫਸਰਾਂ ਤੋਂ ਇਲਾਵਾ ਜਿਹੜੇ ਕੁਝ ਹੁੰਦੇ ਆ ਨਾ, ਮੰਤਰੀ ਇਹ ਫੜੇ ਜਾਂਦੇ ਆ ਜੀ, ਇਹਨਾਂ ਦੇ ਖਿਲਾਫ ਵੀ ਜਾਂਚ ਪੜਤਾਲ ਦੀ ਨਾ ਇਜਾਜ਼ਤ ਲੈਣੀ ਪੈਂਦੀ ਆ। ਜਿਵੇਂ ਤੇ ਹੁਣ ਵਿਰੋਧੀ ਧਿਰ ਦਾ ਹੋਵੇ ਕੋਈ, ਫਿਰ ਤਾਂ ਜਦ ਹੀ ਮਿਲ ਜਾਂਦੀ ਆ। ਜੇ ਕੋਈ ਆਪਣਾ ਇਹਨਾਂ ਦਾ ਉੜੰਗਿਆ ਗਿਆ ਤਾਂ ਕਈ ਵਾਰ ਉਹ ਫਾਈਲ ਲਮਕਦੀ ਰਹਿੰਦੀ ਆ।
ਤੇ ਜਿਹਦਾ ਲਾਭ ਉਹ ਲੀਡਰ ਨੂੰ ਮਿਲਦਾ। ਤਾਂ ਇਹਨਾਂ ਨੇ ਹਾਲਾਂਕਿ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ਜਦੇ ਹੀ ਜਿੱਦਾਂ ਫਾਈਲ ਪਾਸ ਕਰ ਦਿੱਤੀ ਸੀ, ਇਹੀ ਗੱਲ ਨਰਿੰਦਰ ਧਾਲੀਵਾਲ ਦੇ ਮਾਮਲੇ 'ਚ ਵੀ ਹੈ। ਪਰ ਕਈ ਜਿਹੜੇ ਹੈਗੇ ਨੇ ਇਦਾਂ ਦੇ, ਜਿਵੇਂ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਆਈਐਸ ਅਧਿਕਾਰੀ ਸੰਜੇ ਪੋਪਲੀ, ਇਹ ਤੋਂ ਇਲਾਵਾ ਜੀਕੇ ਸਿੰਘ, ਐਸਐਸ ਬੈਂਸ, ਆਈਐਫਐਸ ਵਿਸ਼ਾਲ ਚੌਹਾਨ, ਇਹ ਆ ਗਿਆ ਜੰਗਲਾਤ ਵਾਲਾ। ਤਾਂ ਮਤਲਬ ਕਿ ਇਹਨਾਂ ਨੂੰ ਜਿਹੜੀ ਸਾਹਮਣੇ ਕਾਰਵਾਈ ਇਹਨਾਂ ਦੇ ਖਿਲਾਫ ਕਰਨੀ ਹੈ, ਜੋ ਕਾਰਵਾਈ ਲਈ ਇਹਨਾਂ ਨੂੰ ਚਾਹੀਦੀ ਆ ਜੀ, ਮਨਜ਼ੂਰੀ ਚਾਹੀਦੀ ਆ, ਉਹ ਨਹੀਂ ਮਿਲ ਪਾ ਰਹੀ। ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਮਨਜ਼ੂਰੀ ਕਿਉਂ ਨਹੀਂ ਮਿਲ ਰਹੀ, ਕਿਉਂਕਿ ਇਹ ਤਾਂ ਉਹਨਾਂ ਇਨਕਲਾਬੀਆਂ ਦੀ ਸਰਕਾਰ ਹੈ ਜੋ ਕਰਪਸ਼ਨ ਦੇ ਖਿਲਾਫ ਲੜ ਕੇ ਤੇ ਏਡੇ ਹੋਏ ਜੀ। ਇਹ ਰੋਟੀ ਖਾਣ ਜਾਂ ਨਾ ਖਾਣ, ਇਹਨਾਂ ਨੂੰ ਸਿਰਫ ਕਰਪਸ਼ਨ ਦੇ ਖਿਲਾਫ ਲੜਾਈ ਤੋਂ ਹੀ ਰਾਜ ਆ ਜਾਂਦਾ ਵੀ ਲੜਾਈ ਸਾਡੀ ਜਾਰੀ ਰਹਿਣੀ ਚਾਹੀਦੀ। ਤੇ ਇਹਨਾਂ ਦੇ ਰਾਜ ਦੇ ਵਿੱਚ ਜੇ ਇਸ ਤਰ੍ਹਾਂ ਹੋ ਰਿਹਾ ਤਾਂ ਬੜੀ ਮੰਦਭਾਗੀ ਗੱਲ ਹੈ ਜੀ। ਪੰਜਾਬ ਸਰਕਾਰ ਦੇ ਲਈ ਪੁਲਿਸ ਦੀਆਂ ਜਿਹੜੀਆਂ ਤਰੱਕੀਆਂ ਮਿੰਟੂ ਜੀ, ਇਹ ਮੁਸ਼ਕਲ ਬਣ ਗਈਆਂ ਨੇ। ਦੇਖੋ, ਇਹ ਤੇ ਤਰੱਕੀ ਜਿਹੜੀ ਹੈ ਨਾ, ਉਹ ਇੱਕ ਨਾ ਇੱਕ ਦਿਨ ਇਹਨਾਂ ਦਾ ਗੱਲ ਦਾ ਫਾਹ ਬਣਨਾ ਹੀ ਬਣਨਾ। ਪਰ ਹੁਣ ਚੱਕਰ ਇਹ ਆ ਕਿ ਬਈ ਇੰਨੀਆਂ ਤਰੱਕੀਆਂ ਇਹਨਾਂ ਨੇ ਦਿੱਤੀਆਂ ਨੇ, ਵੈਸੇ ਸਾਰਾ ਗੰਦ ਜਿਹੜਾ ਪਾਇਆ ਸੀ ਕੇਪੀਐਸ ਗਿੱਲ ਨੇ ਪਾਇਆ ਮਹਿਕਮੇ 'ਚ। ਕੇਪੀਐਸ ਗਿੱਲ ਤੋਂ ਸ਼ੁਰੂ ਹੋਇਆ, ਜਿਹੜੇ ਇਹ ਮੋਢਿਆਂ ਤੇ ਸਟਾਰ ਲਾਉਣ ਵਾਲਾ ਕੰਮ ਸੀਗਾ ਨਾ, ਪੁਰਾਣੇ ਬੰਦਿਆਂ ਨੂੰ ਪਤਾ ਇਸ ਮੁਤਲਕ ਜੀ। ਥਾਣੇਦਾਰੀਆਂ ਦਿੱਤੀਆਂ ਗਈਆਂ, ਉਸ ਵੇਲੇ ਅੰਨੀ ਮੱਚੀ ਹੋਈ ਸੀ, ਤੁਹਾਨੂੰ ਪਤਾ ਹੀ ਆ। ਗੱਲ ਇਹ ਹੈ ਕਿ ਉਸ ਵੇਲੇ ਇਹ ਕੰਮ ਚੱਲਿਆ ਸੀਗਾ ਕਿ ਜੋ ਇਹ ਸੀਨੀਅਰਤਾ ਸੂਚੀ ਨੂੰ ਮਤਲਬ ਦਰਕਿਨਾਰ ਕਰਕੇ ਇੱਕ ਸਪੈਸ਼ਲ ਰੈਂਕ ਦੇ ਦਿੱਤਾ ਜਾਂਦਾ ਹੈ। ਇੱਕ ਆਰਜ਼ੀ ਤਰੱਕੀ ਕਹਿ ਲਓ, ਆਰਜ਼ੀ ਤਰੱਕੀ ਜਿਹੜੀ ਹੈ ਨਾ, ਲੋਕਲ ਰੈਂਕ, ਉਹ ਦੇ ਦਿੱਤਾ ਜਾਂਦਾ ਹੈ। ਤੇ ਮੁੱਢ ਬੰਨਿਆ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਗਿੱਲ ਨੇ। ਉਸ ਤੋਂ ਬਾਅਦ ਜੇ ਹੁਣ ਤੁਸੀਂ ਦੇਖੋਗੇ, ਕਾਂਗਰਸ ਸਰਕਾਰ ਦੇ ਦੌਰਾਨ ਹੀ 4700 ਮੁਲਾਜ਼ਮਾਂ ਨੂੰ ਇਹ ਲੋਕਲ ਰੈਂਕ ਦਿੱਤਾ ਗਿਆ ਜੀ। ਠੀਕ ਹੈ ਨਾ ਜੀ। ਵੈਸੇ ਤੇ ਲੋਕਲ ਰੈਂਕ ਮੁੜ ਕੇ ਸਰੈਂਡਰ ਕਰਨਾ ਪੈਂਦਾ ਹੈ, ਪਰ ਨਹੀਂ ਕਰਦੇ, ਅਗਲੇ ਤੁਰੇ ਆਉਂਦੇ ਆ ਸਿਫਾਰਸ਼ੀ ਲੋਕ। ਅਕਾਲੀ ਭਾਜਪਾ ਦੇ ਵਿੱਚ ਵੀ ਦੱਸਦੇ ਆ ਕਿ ਉਸ ਵੇਲੇ ਸਰਕਾਰ ਜਿਹੜੀ ਚੱਲਦੀ ਸੀ, 4400 ਮੁਲਾਜ਼ਮਾਂ ਨੂੰ ਲੋਕਲ ਰੈਂਕ ਜਿਹੜੀਆਂ ਤਰੱਕੀਆਂ ਦਿੱਤੀਆਂ ਗਈਆਂ ਜੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਕਿੰਨੀਆਂ ਬਣ ਗਈਆਂ, 4700 ਤੇ 4400, 9100। ਇਹ ਹੁਣ ਕਿੱਡਾ ਵੱਡਾ ਅੰਕੜਾ ਵੀ, ਤਕਰੀਬਨ 9000 ਜਿਹੜੀਆਂ ਤਰੱਕੀਆਂ, ਜੇ ਹੁਣ ਉਹਨਾਂ ਤਰੱਕੀਆਂ ਨੂੰ ਖੋਹਦੇ ਆ ਤਾਂ ਫਿਰ ਵੋਟ ਤੇ ਵੀ ਕਿਤੇ ਨਾ ਕਿਤੇ ਸੱਟ ਵੱਜਦੀ ਹੈ। ਇਹ ਵੀ ਇੱਕ ਚੱਕਰ ਹੈਗਾ। ਪਰ ਜੇ ਤੁਸੀਂ ਦੂਸਰੇ ਪਾਸੇ ਵੀ ਕੀ, ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਤਰੱਕੀਆਂ, ਉਹ ਜਿਹੜੇ ਅਸਲ ਹੱਕਦਾਰ ਆ, ਕਿਉਂਕਿ ਲੋਕਲ ਰੈਂਕ ਦੇ ਵਿੱਚ ਸਿਫਾਰਿਸ਼ ਬੜੀ ਚੱਲਣ ਲੱਗ ਪਈ ਮੁੜ ਕੇ ਜੀ। ਹੁਣ ਜਿਹੜਾ ਤਾਂ ਅੱਛਾ ਕੰਮ ਕਰਦਾ ਹੈ ਜਾਂ ਜਿਹੜਾ ਲਾਇਕ ਹੁੰਦਾ ਤਰੱਕੀ ਦੇ, ਉਹ ਕਈ ਵਾਰ ਰਹਿ ਜਾਂਦਾ, ਮਹਿਕਮੇ ਦੇ ਵਿੱਚ ਅਣਦੇਖੀ ਦਾ ਸ਼ਿਕਾਰ ਹੋ ਜਾਂਦਾ। ਤਾਂ ਜਿਹੜੇ ਇਸ ਤਰ੍ਹਾਂ ਦੇ ਹੈਗੇ ਸਿਫਾਰਸ਼ੀ, ਉਹ ਅਗਾਂਹ ਫਿਰ ਵੱਧ ਜਾਂਦੇ ਆ। ਤੇ ਇਸ ਕਰਕੇ ਇਹ ਹੁਣ ਇਹਨਾਂ ਨੇ ਕੋਸ਼ਿਸ਼ ਤੇ ਕੀਤੀ ਸੀਗੀ, ਜਦੋਂ ਆਏ ਨੇ ਉਦੋਂ ਹੀ ਇਹਨਾਂ ਨੇ ਕੋਸ਼ਿਸ਼ ਵਿੱਢ ਦਿੱਤੀ ਸੀਗੀ ਕਿ ਕਿਸੇ ਤਰੀਕੇ ਨਾਲ ਕੰਮ ਸੈੱਟ ਕੀਤਾ ਜਾਵੇ। ਪਰ ਕੀ ਕਰੀਏ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਐਸਾ ਗੰਦ ਪੈ ਗਿਆ ਮਹਿਕਮੇ ਦੇ ਵਿੱਚ ਕਿ ਹੁਣ ਸਾਫ਼ ਕਰਨਾ ਛੇਤੀ ਕੀਤਿਆਂ ਕਹਿ ਲਓ ਕਿ ਸੰਭਵ ਨਹੀਂ ਜਾਪਦਾ। ਤਾਂ ਇਹਦੇ ਚ ਹੁਣ ਕੀ ਇਹ ਕੱਢਣਗੇ, ਕੀ ਇਹ ਕਰਨਗੇ, ਇਹ ਤਾਂ ਦੇਖਣਾ ਹੋਏਗਾ। ਪਰ ਹਾਲ ਦੀ ਘੜੀ ਕੁਝ ਇਹਨਾਂ ਤੋਂ ਬਣਿਆ ਨਹੀਂ, ਜਿੰਨਾ ਇਹਨਾਂ ਨੇ ਰੌਲਾ ਪਾਇਆ ਸੀਗਾ ਨਾ ਕਿ ਅਸੀਂ ਬਈ ਕਰ ਦਿਆਂਗੇ, ਉਹ ਤਾਂ ਕਰ ਦਿਆਂਗੇ, ਹਾਲ ਦੀ ਘੜੀ ਉਹ ਸੰਭਵ ਨਹੀਂ ਹੋਇਆ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਖਾਸ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਪਾਰ ਚੱਲਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਸ਼ੁਰੂਆਤ ਕਰਦੇ ਹਾਂ NIA ਤੋਂ। NIA ਦੀ ਵਿਸ਼ੇਸ਼ ਅਦਾਲਤ ਨੇ 7 ਗੈਂਗਸਟਰਾਂ ਨੂੰ ਭਗੌੜੇ ਐਲਾਨ ਦਿੱਤਾ ਹੈ। ਮੋਗਾ ਦੇ ਵਿੱਚ ਇਸ ਜ਼ਿਲ੍ਹੇ ਦੇ ਨਾਲ ਸੰਬੰਧਿਤ 2 ਖਤਰਨਾਕ ਗੈਂਗਸਟਰਾਂ ਸਮੇਤ 7 ਨੂੰ ਦਿੱਲੀ ਦੀ NIA ਵਿਸ਼ੇਸ਼ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ। ਕੌਮੀ ਜਾਂਚ ਏਜੰਸੀ ਨੇ 9 ਅਗਸਤ ਨੂੰ ਅਦਾਲਤ ਦੇ ਵਿੱਚ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਦੇ ਕਈ ਮੁੱਖ ਮੈਂਬਰਾਂ ਦੇ ਵਿਰੁੱਧ ਦੋਸ਼ ਪੱਤਰ ਵੀ ਦਾਇਰ ਕੀਤੇ ਨੇ। NIA ਦੇ ਬੁਲਾਰੇ ਨੇ ਦੱਸਿਆ ਕਿ NIA ਵਿਸ਼ੇਸ਼ ਅਦਾਲਤ ਵੱਲੋਂ ਭਗੌੜੇ ਐਲਾਨੇ ਗਏ 7 ਭਗੌੜਿਆਂ ਦੇ ਵਿੱਚੋਂ ਖਾਲਿਸਤਾਨ ਟਾਈਗਰ ਫੋਰਸ ਦੇ ਨਾਲ ਜੁੜਿਆ ਇੱਕ ਅਰਸ਼ਦੀਪ ਡੱਲਾ, ਲਖਬੀਰ ਸਿੰਘ ਔਰ ਫਲੰਡਾ ਪਾਬੰਦੀਸ਼ੁਦਾ ਸੰਗਠਨ ਦੱਸਿਆ ਗਿਆ ਬੱਬਰ ਖਾਲਸਾ ਇੰਟਰਨੈਸ਼ਨਲ, ਜਿਹਨੂੰ ਕਿ ਇੰਡੀਅਨ ਮੀਡੀਆ ਪਾਬੰਦੀਸ਼ੁਦਾ ਲਿਖਦਾ ਹੈ। ਵਿਸ਼ੇਸ਼ ਅਦਾਲਤ ਦੇ ਵਿੱਚ ਮਬੀਹਾ ਗੈਂਗ ਦੇ 9 ਮੈਂਬਰਾਂ ਸੁਖਦੂਲੂ ਸਿੰਘ ਉਰਫ ਸੁੱਖਾ ਦੁੰਨੇਕੇ, ਸ਼ੇਨੂ ਪਹਿਲਵਾਨ, ਦਲੇਰ ਕੋਟੀਆ, ਦਿਨੇਸ਼ ਗਾਂਧੀ, ਸਨੀ ਡਗਰ ਉਰਫ ਵਿਕਰਮ, ਇਹਨਾਂ ਸਮੇਤ 4 ਹੋਰਾਂ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਗਿਆ। ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਹੁਣ ਤੱਕ 38 ਖਤਰਨਾਕ ਗੈਂਗਸਟਰਾਂ ਦੇ ਖਿਲਾਫ ਅਦਾਲਤ ਦੇ ਵਿੱਚ ਦੋਸ਼ ਪੱਤਰ ਦਾਇਰ ਕੀਤਾ ਜਾ ਚੁੱਕਿਆ ਹੈ। ਇਹਨਾਂ ਦੇ ਖਿਲਾਫ ਫਿਰੌਤੀਆਂ, ਧਮਕੀਆਂ, ਦਹਿਸ਼ਤ ਫੈਲਾਉਣ ਅਤੇ ਧਾਰਮਿਕ ਤੇ ਸਮਾਜਿਕ ਆਗੂਆਂ, ਡਾਕਟਰਾਂ, ਕਾਰੋਬਾਰੀਆਂ ਤੇ ਪੇਸ਼ੇਵਰਾਂ ਦੀਆਂ ਹੱਤਿਆਵਾਂ ਕਰਨ ਦੇ ਲਈ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਨੇ। NIA ਦੇ ਮੁਤਾਬਕ ਲੰਡਾ ਭਗੌੜਾ, ਜਿਸ ਤੇ ਮੁਹਾਲੀ ਦੇ ਵਿੱਚ ਪੰਜਾਬ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ਤੇ ਪੰਜਾਬ ਪੁਲਿਸ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ਤੇ RPG ਹਮਲਾ ਅਤੇ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਸਰਹਾਲੀ ਤੇ RPG ਹਮਲੇ ਦੇ ਲਈ ਲੋੜੀਂਦੇ ਹਥਿਆਰ, ਫੰਡ ਅਤੇ ਲੌਜਿਸਟਿਕ ਸਹਾਇਤਾ ਦੇਣ ਦਾ ਦੋਸ਼ ਲੱਗਿਆ। ਗੱਲ ਕਰਦੇ ਹਾਂ ਭਾਰਤਿੰਦਰ ਸਿੰਘ ਚਾਹਲ ਦੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਾਰਤਿੰਦਰ ਸਿੰਘ ਚਾਹਲ ਦੇ ਵਿਰੁੱਧ ਆਮਦਨ ਦੇ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦੇ ਤਹਿਤ ਕੇਸ ਦਰਜ ਕਰਨ ਤੋਂ ਮਗਰੋਂ ਵਿਜੀਲੈਂਸ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਸਰਗਰਮੀਆਂ ਵਧਾ ਦਿੱਤੀਆਂ ਨੇ। ਇਸ ਤਹਿਤ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਉਹਨਾਂ ਦੀ ਭਾਲ ਦੇ ਵਿੱਚ ਪੰਜਾਬ ਸਣੇ ਹੋਰਨਾਂ ਸੂਬਿਆਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਨੇ। ਵਿਜੀਲੈਂਸ ਵੱਲੋਂ ਜਿੱਥੇ ਚਾਹਲ ਦੇ ਨੇੜਲੇ ਵਿਅਕਤੀਆਂ ਤੇ ਨਿਗਾਹ ਰੱਖੀ ਜਾ ਰਹੀ ਹੈ, ਉੱਥੇ ਹੀ ਗ੍ਰਿਫਤਾਰੀ ਯਕੀਨੀ ਬਣਾਉਣ ਦੇ ਲਈ ਉਸਦੇ ਸਹਿਯੋਗੀਆਂ ਦੇ ਨਾਲ ਰਾਬਤਾ ਬਣਾਇਆ ਹੋਇਆ। ਅਜਿਹੇ ਇੱਕ ਬੰਦੇ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਚਾਹਲ ਦੇ ਛੁਪੇ ਹੋਣ ਵਾਲੀਆਂ ਥਾਵਾਂ ਤੇ ਅਜਿਹੇ ਮੌਕੇ ਉਹਨਾਂ ਦੀ ਮਦਦ ਕਰ ਸਕਣ ਵਾਲੇ ਵਿਅਕਤੀਆਂ ਸੰਬੰਧੀ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਵਿਜੀਲੈਂਸ ਵੱਲੋਂ ਉਸ ਦੇ ਨਾਲ ਰਾਬਤਾ ਸਾਧਿਆ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਦਾ ਕੰਮ ਵਿਜੀਲੈਂਸ ਦੇ DSP ਸਤਪਾਲ ਸ਼ਰਮਾ ਨੂੰ ਸੌਂਪਿਆ ਗਿਆ ਸੀ। ਇਸੇ ਦੌਰਾਨ ਚਾਹਲ ਨੂੰ ਪੱਖ ਰੱਖਣ ਲਈ ਕਈ ਵਾਰ ਸੰਮਣ ਭੇਜੇ, ਪਰ ਵੱਖ-ਵੱਖ ਕਾਰਨ ਦੱਸਦਿਆਂ ਉਹ ਬਹੁਤੀ ਵਾਰ ਪੇਸ਼ ਨਾ ਹੋਇਆ। ਅਖੀਰ ਕੀ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਦੇ ਤਹਿਤ 2 ਅਗਸਤ 2023 ਨੂੰ ਵਿਜੀਲੈਂਸ ਦੇ ਪਟਿਆਲਾ ਸਥਿਤ ਥਾਣੇ ਦੇ ਵਿੱਚ ਚਹਿਲ ਦੇ ਖਿਲਾਫ ਕੇਸ ਦਰਜ ਕਰ ਲਿਆ। ਹੁਣ ਤੁਸੀਂ ਦੇਖੋ, ਭ੍ਰਿਸ਼ਟਾਚਾਰ ਨੂੰ ਆਪਾਂ, ਇਹ ਜਿਹੜੀ ਜਾਂਚ ਚੱਲ ਰਹੀ ਹੈ, ਇਹਨੂੰ ਆਪਾਂ 3 ਭਾਗਾਂ ਦੇ ਵਿੱਚ ਵੰਡਦੇ ਹਾਂ। ਪਹਿਲੀ ਧਿਰ ਉਹ ਹੈ ਜਿਹੜੀ ਵਿਕਟਮ ਬਣਨ ਦਾ ਨਾਟਕ ਕਰਦੀ ਹੈ, ਸਾਡੇ ਸਿਆਸਤਦਾਨ। ਦੂਜੀ ਧਿਰ ਉਹ ਹੈ ਜਿਹੜੀ ਤੇ ਦੋਸ਼ ਲੱਗਦਾ ਹੈ ਕਿ ਬਈ ਇਹ ਪੋਲੀਟੀਕਲ ਵੈਂਡੇਟਾ ਕਰ ਰਹੇ ਨੇ, ਉਹ ਹੈ ਪੰਜਾਬ ਸਰਕਾਰ। ਤੀਜੀ ਧਿਰ ਉਹ ਹੈ ਜਿਹੜੇ ਕਹਿੰਦੇ ਕਿ ਅਸੀਂ ਤਾਂ ਸਾਨੂੰ ਤਾਂ ਕਾਨੂੰਨ ਦਾ ਡਰ ਪਈ ਹੈ ਨਹੀਂਗਾ, ਸਾਡੀਆਂ ਤਾਰਾਂ ਤਾਂ ਜੁੜੀਆਂ ਨੇ, ਅਸੀਂ ਵਿਜੀਲੈਂਸ ਨੂੰ ਥੋੜ੍ਹਾ ਜਵਾਬਦੇਹ ਹਾਂ। ਜਦ ਕਿ ਇਹ ਆਮ ਬੰਦੇ ਨੂੰ ਪਤਾ ਹੈ ਕਿ ਜੇ ਉਹਨੂੰ ਥਾਣੇ ਦਾ ਮੁਨਸ਼ੀ ਵੀ ਫੋਨ ਕਰਦੇ ਨਾ, ਤੇ ਉਹ ਫੋਨ ਕਰਕੇ ਜਿੰਨਾ ਚਿਰ ਕੋਈ ਗੱਲ ਨਹੀਂ ਦੱਸਦਾ ਤੇ ਬੰਦੇ ਦੇ ਹੱਥ ਪੈਰ ਹੀ ਕੰਬੀ ਜਾਂਦੇ ਕਿ ਪਤਾ ਨਹੀਂ ਕਿਹੜਾ ਸੱਪ ਕੱਢਣਾ ਹੋਣੇ ਨੇ। ਖੈਰ, ਹੁਣ ਤਾਂ ਲੋਕਾਂ ਨੂੰ ਅਧਿਕਾਰਾਂ, ਅਖਤਿਆਰਾਂ ਬਾਰੇ ਚੰਗੀ ਜਾਣਕਾਰੀ ਹੈ, ਸੋਸ਼ਲ ਮੀਡੀਆ ਆ ਗਿਆ, ਇਹਦੇ ਨਾਲ ਥੋੜ੍ਹਾ ਜਿਹਾ ਦਾਇਰਾ ਮੋਕਲਾ ਹੋਇਆ, ਲੋਕਾਂ ਦਾ ਉਹ ਡਰ ਨਹੀਂ ਰਿਹਾ ਜਿਹੜਾ ਪਹਿਲਾਂ ਸੀਗਾ। ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਖੁਨਾਮੀਆਂ ਹੋਈਆਂ, ਜਿਹਦੇ ਕਰਕੇ ਲੋਕਾਂ ਦਾ ਡਰ ਜਿਹੜਾ ਉਹ ਚੱਕਿਆ ਗਿਆ। ਪਰ ਹੁਣ ਚਾਹਲ ਨੂੰ ਵਿਜੀਲੈਂਸ ਨੇ ਕਈ ਵਾਰੀ ਸੰਮਣ ਭੇਜਿਆ, ਆਪਾਂ ਇੱਥੇ ਖਬਰ ਵੀ ਕਾਫੀ ਵਾਰ ਸ਼ੇਅਰ ਕੀਤੀ ਹੈ, ਪਰ ਉਹ ਬਹੁਤੀ ਵਾਰ ਪੇਸ਼ ਨਹੀਂ ਹੋਇਆ। ਕੀ ਗੱਲ ਚਾਹਲ ਪੰਜਾਬ ਦੀਆਂ ਜਿਹੜੀਆਂ ਜਾਂਚ ਏਜੰਸੀਆਂ ਨੇ ਜਾਂ ਕਾਨੂੰਨ ਉਹ ਤੋਂ ਕੋਈ ਵੱਡਾ ਵਾ? ਜਿਹੜੇ ਸੰਪਾਦਕ ਦੀ ਆਪਾਂ ਗੱਲ ਕਰਕੇ ਹਟੇ ਆ, ਇਹ ਕਹਿੰਦਾ ਹੈ ਕਿ ਬਈ ਮੈਨੂੰ ਜੇ ਤੁਸੀਂ ਅਰੈਸਟ ਕਰਨਾ ਜਾਂ ਮੈਨੂੰ ਸੰਮਣ ਭੇਜਣਾ ਵਾ, ਤੇ ਤੁਸੀਂ ਮੈਨੂੰ ਪਹਿਲਾਂ ਦੱਸੋ ਕਿ ਕੁਐਸਚਨੇਅਰ ਕਿਹੜਾ, ਸਵਾਲ ਕਿਹੜੇ ਹੈ। ਕੀ ਗੱਲ ਭਾਈ, ਤੂੰ ਕਾਨੂੰਨ ਨਾਲੋਂ ਵੱਡਾ ਵਾ ਕਿ ਤੈਨੂੰ ਪਹਿਲਾਂ ਸਵਾਲ ਦੱਸੇ ਜਾਣ? ਤੂੰ ਵਿਕਟਿਮਾਈਜ਼ ਹੋਣ ਦੀ ਕੋਸ਼ਿਸ਼ ਕਰਦਾ ਵਾ, ਡਰਾਮਾ ਕਰਦਾ ਵਾ। ਜੇ ਤੂੰ ਸੱਚਾ ਹੈ ਤੇ ਤੈਨੂੰ ਡਰ ਕਾਹਦਾ ਹੈ? ਜੇ ਕੋਈ ਬੰਦਾ ਸੱਚਾ ਹੈ, ਮੰਨ ਲਓ ਤੁਹਾਡੇ ਕੋਲੇ ਕੋਈ ਜਾਂਚ ਏਜੰਸੀ ਆਉਂਦੀ, ਤੁਸੀਂ ਕਹਿੰਦੇ ਕਿ ਹਾਂ ਬਈ ਪੁੱਛ ਲਓ ਜਿਹੜਾ ਕੁਛ ਪੁੱਛਣਾ। ਸੋ ਇਹ ਨਾਟਕ ਹੈ। ਤੇ ਪੰਜਾਬ ਦੀ ਜਿੰਨੀ ਵੀ ਸਿਆਸਤ ਹੈ, ਉਹ ਕਹਿੰਦੀ ਕਿ ਅਸੀਂ ਪੱਤਰਕਾਰ ਦੇ ਲਈ ਖੜੇ ਹਾਂ, ਪੱਤਰਕਾਰ ਦੇ ਨਾਲ ਖੜੇ ਹਾਂ ਜਾਂ ਪੱਤਰਕਾਰਤਾ ਦੇ ਲਈ ਖੜੇ ਹਾਂ। ਉਦੋਂ ਤੁਸੀਂ ਕਿੱਥੇ ਸੀ ਜਦੋਂ ਸੁਖਬੀਰ ਸਿੰਘ ਬਾਦਲ ਅੰਨ੍ਹੇਵਾਹ ਚੈਨਲ ਲੜਾਈ ਜਾਂਦਾ ਸੀ ਆਪਦੀ ਕੇਬਲ ਤੋਂ? ਉਦੋਂ ਨਾ ਤੁਹਾਨੂੰ ਪੱਤਰਕਾਰੀ ਯਾਦ ਆਈ? ਤੁਸੀਂ ਤਾਂ ਉਦੋਂ ਵੀ ਵਿਰੋਧੀ ਧਿਰ 'ਚ ਸੀਗੇ। 2012 ਦੇ ਵਿੱਚ ਜਦੋਂ ਅਕਾਲੀ ਦਲ ਰਿਪੀਟ ਹੋਇਆ, ਕਾਂਗਰਸ ਤਾਂ ਉਦੋਂ ਵੀ ਵਿਰੋਧੀ ਧਿਰ 'ਚ ਸੀਗੀ। ਜਦੋਂ ਲੋਕਾਂ ਦੇ ਗਲੇ ਘੁੱਟੇ ਜਾ ਰਹੇ ਸੀ ਮੀਡੀਆ ਦੇ, ਪੱਤਰਕਾਰਾਂ ਦੇ, ਅੱਜ ਵੀ ਕਿੰਨੇ ਪੱਤਰਕਾਰ ਜੇਲ੍ਹ ਨਹੀਂ ਡੱਕੇ ਪਏ ਆ। ਮਾਈਨਿੰਗ ਮਾਫੀਆ ਨੇ ਇੱਕ ਪੱਤਰਕਾਰ ਮਾਰਤਾ ਹਿੰਦੁਸਤਾਨ ਟਾਈਮਸ ਦਾ। ਤੁਸੀਂ ਕਿੰਨੀ ਕੁ ਉੱਥੇ ਗਏ ਹੋ? ਹੁਣ ਜਦੋਂ
ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਲਈ ਉਹਦੀ ਭਾਲ ਕੀਤੀ ਜਾ ਰਹੀ ਸੀ। ਕਿੰਨੇ ਪੱਤਰਕਾਰ ਜੇ ਨਹੀਂ ਡੱਕੇ ਆ? ਕਿ ਮਹਾਤੜਾ ਵਾਰੀ ਤੁਹਾਡੀ ਜਿਹੜੀ ਜ਼ੁਬਾਨ ਆ, ਉਹ ਤੁਹਾਡਾ ਸਟੈਂਡ ਆ, ਉਹ ਹੋਰ ਆ। ਡਾਢਿਆਂ ਵਾਰੀ, ਰਸੂਖਦਾਰਾਂ ਵਾਰੀ ਤੁਹਾਡਾ ਸਟੈਂਡ ਹੋਰ ਆ। ਉੱਥੇ ਜਿੰਨੀ ਅਕਾਲੀ ਦਲ, ਕਾਂਗਰਸ ਲੀਡਰਸ਼ਿਪ ਹੈ, ਉਹ ਸਾਰੀ ਸਟੇਜ ਤੇ ਜਾ ਕੇ ਇਉਂ ਖੜ ਗਈ ਵੀ ਬਸ ਹੁਣ ਜੇ ਅਸੀਂ ਨਾ ਖੜੇ ਤਾਂ ਸ਼ਾਇਦ ਪੱਤਰਕਾਰੀ ਡੁੱਬ ਜਾਣੀ ਹੈ, ਪੱਤਰਕਾਰੀ ਖਤਮ ਹੋ ਜਾਣੀ ਹੈ। ਪੱਤਰਕਾਰੀ ਕਿਸੇ ਸਿਆਸਤਦਾਨ ਦੇ ਮੰਜੇ ਦੇ ਪਾਵੇ ਨਾਲ ਨਹੀਂ ਬੱਧੀ ਹੋਈ। ਲੋਕ ਆਪਣੇ ਦਮ ਤੇ ਪੱਤਰਕਾਰੀ ਕਰਦੇ ਆ। ਅਦਾਰੇ ਚਲਾਉਣ ਵਾਲੇ ਲੋਕ ਤਾਂ ਕਾਰਪੋਰੇਟ ਹੋ ਗਏ ਆ। ਉਹਨਾਂ ਨੇ ਤਾਂ ਵੱਖ-ਵੱਖ ਲੋਕਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਾਰਟੀਆਂ ਨੇ, ਵੱਖ-ਵੱਖ ਤਰ੍ਹਾਂ ਦੀਆਂ ਵਿਚਾਰਧਾਰਾਵਾਂ, ਉਹਨਾਂ ਦੇ ਨਾਲ ਉਹਨਾਂ ਦੀ ਸਾਂਠ-ਗੰਢ ਹੋ ਗਈ ਹੈ। ਉਹਨਾਂ ਦੀ ਪੱਤਰਕਾਰੀ ਕੋਈ ਪੱਤਰਕਾਰੀ ਨਹੀਂ। ਪੱਤਰਕਾਰੀ ਤਾਂ ਉਹ ਆ ਜਿਹੜਾ ਨੰਗੇ ਧੜ ਇੱਕ ਆਮ ਮਾਤੜ ਬੰਦਾ ਲੜ ਰਿਹਾ, ਜਿਹੜਾ ਫੀਲਡ ਦੇ ਵਿੱਚੋਂ ਜਾਣਕਾਰੀਆਂ ਇਕੱਠੀਆਂ ਕਰਦਾ, ਅਖਬਾਰ ਨੂੰ, ਵੈਬਸਾਈਟ ਨੂੰ, ਚੈਨਲ ਨੂੰ ਭੇਜਦਾ, ਜਿਹੜਾ ਆਪਦੇ ਦਮ ਤੇ ਮਾਈਨਿੰਗ ਦੀਆਂ ਸਟੋਰੀਆਂ ਕਵਰ ਕਰਦਾ, ਆਪਦੇ ਦਮ ਤੇ ਸਿਆਸਤਦਾਨਾਂ ਨੂੰ ਸਵਾਲ ਕਰਦਾ। ਉਹਨੂੰ ਤਾਂ ਆਪਾਂ ਪੱਤਰਕਾਰੀ ਕਹਿ ਸਕਦੇ ਹਾਂ। ਤੇ ਜਿਹੜੀ ਸਿਆਸੀ ਹਿੱਤਪੂਰਨ ਖਾਤਰ ਪੱਤਰਕਾਰੀ ਹੋਵੇ, ਜਿਹੜੀ ਵਿਚੋਲਗੀ ਦੀ ਪੱਤਰਕਾਰੀ ਹੋਵੇ ਕਿ ਉਹ ਫਲਾਨਾ ਪੱਤਰਕਾਰ, ਇਹ ਜਲੰਧਰ ਦੀਆਂ 2 ਅਖਬਾਰਾਂ ਬਾਰੇ ਮੈਂ ਅੱਜ ਤੁਹਾਨੂੰ ਗੱਲ ਦੱਸਦਾ। ਇਹ ਗੱਲ ਬੜੀ ਚਲੰਤ ਰਹੀ ਹੈ, ਮਤਲਬ ਚਰਚਿਤ ਰਹੀ ਹੈ ਕਹਿ ਸਕਦੇ ਆਪਾਂ, ਕਿ ਜਲੰਧਰ ਦੀਆਂ 2 ਅਖਬਾਰਾਂ ਦਾ ਹਾਲ ਇੱਕ ਸਮੇਂ ਐਸਾ ਸੀਗਾ ਕਿ ਜੇ ਇੱਕ ਅਖਬਾਰ ਦੇ ਵਿੱਚ ਕੋਈ ਲੀਡਰ ਆ ਜਾਂਦਾ ਸੀਗਾ ਤੇ ਦੂਜੀ ਅਖਬਾਰ ਦਾ ਸੰਪਾਦਕ ਜਾਂ ਉਹਦੇ ਨੇੜਲਾ ਬੰਦਾ ਉਸ ਲੀਡਰ ਨੂੰ ਫੋਨ ਕਰਦਾ ਸੀਗਾ ਕਿ ਹਾਂ ਭਾਈ ਤੂੰ ਕਿਉਂ ਨਹੀਂ ਆਇਆ ਸਾਡੇ ਇੱਧਰ, ਤੂੰ ਫਲਾਣੇ ਦੇ ਹੋ ਕੇ ਚਲਾ ਗਿਆ। ਹੁਣ ਜਲੰਧਰ ਦੀਆਂ 2 ਅਖਬਾਰਾਂ ਕਿਹੜੀਆਂ ਦੱਸਣ ਦੀ ਲੋੜ ਨਹੀਂ ਹੈ, ਸਾਰੇ ਪੰਜਾਬੀਆਂ ਨੂੰ ਪਤਾ। ਤੇ ਜੇ ਦੂਜੇ ਪਾਸੇ ਆ ਜਾਂਦਾ ਸੀ ਤਾਂ ਉਹ ਅਖਬਾਰ ਦਾ ਦੂਜੀ ਦਾ ਕਹਿੰਦਾ ਸੀਗਾ ਲੀਡਰ ਦੇ ਪੀਏ ਨੂੰ ਫੋਨ ਕਰਕੇ, ਹਾਂ ਵੀ ਸਾਡੇ ਨਾਲ ਕਿਹੜੀ ਨਾਰਾਜ਼ਗੀ ਹੈ, ਫੇਰ ਨਾ ਆਖਿਓ ਜੇ ਤੁਹਾਡੀਆਂ ਖਬਰਾਂ ਨਾ ਲੱਗੀਆਂ। ਮਤਲਬ ਤੁਸੀਂ ਡਰਾਵਾ ਦਿੰਦੇ ਹੋ ਯਾਰ। ਖਬਰਾਂ ਦੀ ਆੜ ਦੇ ਵਿੱਚ ਤੁਸੀਂ ਬਲੈਕਮੇਲਿੰਗ ਤੇ ਉਤਰ ਆਏ ਹੋ। ਔਰ ਜੇ ਮਾਤਰ ਕੋਈ ਬਲੈਕਮੇਲਿੰਗ ਕਰਦਾ, ਬਲੈਕਮੇਲਿੰਗ ਤਾਂ ਵੈਸੇ ਮਾੜੀ ਹੈ। ਉਹਨੂੰ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਪੱਤਰਕਾਰ ਤਾਂ ਬਲੈਕਮੇਲਰ ਹੈ। ਪਰ ਜਿਹੜੇ ਉਤਲੇ ਪੱਧਰ ਤੇ ਬਲੈਕਮੇਲਿੰਗ ਹੋ ਰਹੀ ਹੈ, ਉਹਦਾ ਕੀ ਹੈ? ਔਰ ਇਹ ਜਿਹੜੀਆਂ ਅਖਬਾਰਾਂ ਦਾ ਮੈਂ ਜ਼ਿਕਰ ਕੀਤਾ, ਇਹਨਾਂ ਅਖਬਾਰਾਂ ਦੇ ਵਿੱਚੋਂ ਬਹੁਤੇ ਪੱਤਰਕਾਰ ਸਿਆਸੀ ਵਿਚੋਲਗੀ ਕਰਦੇ ਰਹੇ ਆ। ਕਿਵੇਂ ਕਰਦੇ ਰਹੇ ਆ? ਬਾਦਲ ਸਾਹਿਬ ਆ ਫਲਾਣੇ ਬੰਦੇ ਨੂੰ ਟਿਕਟ ਦੇ ਦਿਓ ਜੀ, ਇਹ ਬੰਦਾ 4 ਪੈਸੇ ਵੀ ਖਰਚ ਦਊਗਾ, ਇਹਦਾ ਰਸੂਖ ਵੀ ਚੰਗਾ ਹੈ। ਇਹਨਾਂ ਦੇ ਵਿੱਚੋਂ ਬਹੁਤੇ ਲੋਕ ਤਾਂ ਫੀਡਬੈਕ ਦਿੰਦੇ ਰਹੇ, ਜਿਹੜਾ ਕੰਮ ਅੱਜ ਪ੍ਰਸ਼ਾਂਤ ਕਿਸ਼ੋਰ ਕਰਦਾ, ਇਹ ਕਰਦੇ ਰਹੇ ਆ ਪਹਿਲਾਂ। ਸੋ ਮਸਲਾ ਇਹ ਨਹੀਂ ਹੈ ਕਿ ਕਿਹੜਾ ਬੰਦਾ ਵਿਕਟਮ ਹੈ, ਕਿਹੜਾ ਕੌਣ ਹੈ, ਕਿਹੜਾ ਕਿਵੇਂ ਹੈ। ਜੇਕਰ ਤੁਸੀਂ ਸੱਚੇ ਹੈ ਤੇ ਤੁਹਾਨੂੰ ਡਰ ਕਾਹਦਾ ਹੈ? ਔਰ ਜਿਹੜੀ ਸਿਆਸੀ ਧਿਰ ਤੇ ਦੋਸ਼ ਲੱਗਦੇ ਆ ਕਿ ਬਈ ਇਹ ਬੰਦੇ ਪੋਲੀਟੀਕਲ ਵੈਂਡੇਟਾ ਕਰਦੇ ਆ, ਸਿਆਸੀ ਬਦਲਾਖੋਰੀ ਦੇ ਤਹਿਤ ਕਰਦੇ ਆ, ਠੀਕ ਹੈ, ਉਹਨਾਂ ਨੇ ਵੀ ਇੱਥੇ ਹੀ ਰਹਿਣਾ ਵਾ। ਜਦੋਂ ਤੁਹਾਡੀ ਵਾਰੀ ਆਈ ਜਾਂ ਜਦੋਂ ਤੁਹਾਨੂੰ ਲੱਗਿਆ ਕਿ ਇਹਨਾਂ ਨੇ ਇਹ ਕੀਤਾ, ਤੇ ਤੁਹਾਡੇ ਕੋਲੇ ਵੀ ਤਾਂ ਆਪਸ਼ਨਾਂ ਨੇ ਨਾ। ਸੋ ਇਹ ਪਤਾ ਨਹੀਂ ਕਿਉਂ ਕੁਛ ਲੋਕ ਆਪਣੇ ਆਪ ਨੂੰ ਰੱਬ ਸਮਝਣ ਵਾਲੀ ਸਥਿਤੀ ਦੇ ਵਿੱਚ ਚਲੇ ਜਾਂਦੇ ਆ, ਕਿਉਂ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਣ ਵਾਲੀ ਸਥਿਤੀ ਦੇ ਵਿੱਚ ਚਲੇ ਜਾਂਦੇ ਆ। ਜੇਕਰ ਸਿਆਸੀ ਧਿਰਾਂ ਨੂੰ ਪੱਤਰਕਾਰੀ ਦਾ ਵਾਕਈ ਫਿਕਰ ਹੈ ਤਾਂ ਉਹਨਾਂ ਮਾਤੜਾਂ, ਉਹਨਾਂ ਲੋਕਾਂ ਦੇ ਨਾਲ ਖੜਨ, ਜਿਹੜੇ ਲੋਕਾਂ ਦੇ ਉੱਤੇ, ਜਿਹੜੇ ਪੱਤਰਕਾਰਾਂ ਦੇ ਉੱਤੇ NIA ਨੇ ਨੋਟਿਸ ਭੇਜੇ ਕਿਸਾਨੀ ਅੰਦੋਲਨ ਵੇਲੇ, ਹੁਣ ਵੀ ਉਹਨਾਂ ਪੱਤਰਕਾਰਾਂ ਦੇ ਉੱਤੇ ਕਿਸੇ ਤੇ ਕਿਸੇ ਤਰ੍ਹਾਂ ਦਾ ਦਬਾਅ, ਕਿਸੇ ਤੇ ਕਿਸੇ ਤਰ੍ਹਾਂ ਦਾ ਦਬਾਅ। ਆਜ਼ਾਦ ਪੱਤਰਕਾਰਾਂ ਦੇ ਨਾਲ ਖੜਨ, ਜਿਹੜੀਆਂ ਸਿਆਸੀ ਧਿਰਾਂ ਪੱਤਰਕਾਰੀ ਨੂੰ ਬਚਾਉਣ ਦਾ ਢੋਂਗ ਕਰਦੀਆਂ ਨੇ। ਡਾਢਿਆਂ ਨੂੰ ਕਾਹਦੀ ਪਰੇਸ਼ਾਨੀ? ਜਿਹੜਾ ਬੰਦਾ ਜਾਂਚ ਏਜੰਸੀ ਨੂੰ ਕਹਿੰਦਾ ਕਿ ਮੈਨੂੰ ਪਹਿਲਾਂ ਸਵਾਲ ਭੇਜੋ, ਉਹਨੂੰ ਤੁਸੀਂ ਵਿਕਟਮ ਮੰਨਦੇ ਹੋ ਕਿਤੇ, ਕਿ ਉਹ ਵਿਕਟਮ ਹੋਊਗਾ? ਸੋ ਇਹ ਹੈ ਕਿ ਦੂਜੇ ਪਾਸੇ ਇਹ ਸਾਹਿਬ ਕਹਿ ਰਹੇ ਸੀਗੇ ਕਿ ਜੀ ਅਸੀਂ ਤਾਂ ਜੀ ਇਮਾਰਤਾਂ ਦੀ ਉਸਾਰੀ ਕਰਵਾਈ ਹੈ, ਇਤਿਹਾਸਿਕ ਇਮਾਰਤਾਂ ਦੀ ਉਸਾਰੀ ਕਰਵਾਈ ਹੈ, ਤੇ ਸਾਨੂੰ ਤਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਅਸਲ ਦੇ ਵਿੱਚ ਜੇਕਰ ਤੁਸੀਂ ਉਹਨਾਂ ਉਸਾਰੀ ਕਾਰਜਾਂ ਦੇ ਨਾਲ ਜੁੜੇ ਰਹੇ ਹੋ, ਬਹੁਤ ਚੰਗੀ ਗੱਲ ਹੈ। ਤੁਸੀਂ ਇਤਿਹਾਸਿਕ ਸਥਾਨਾਂ ਦੀ ਉਸਾਰੀ ਕਰਵਾਈ, ਬਹੁਤ ਚੰਗੀ ਗੱਲ ਹੈ। ਪਰ ਜੇਕਰ ਤੁਸੀਂ ਗਲਤ ਹੀ ਨਹੀਂ ਕੀਤਾ ਤਾਂ ਤੁਹਾਨੂੰ ਡਰ ਕਾਹਦਾ? ਜੇਕਰ ਤੁਸੀਂ ਕੁਛ ਉੱਥੇ ਘੁਟਾਲਾ ਹੀ ਨਹੀਂ ਕੀਤਾ, ਤੁਹਾਨੂੰ ਡਰ ਕਾਹਦਾ? ਤੇ ਜੇਕਰ ਤੁਸੀਂ ਉਹਨਾਂ ਇਤਿਹਾਸਕ ਇਮਾਰਤਾਂ ਦੀ ਉਸਾਰੀ ਦੇ ਨਾਲ ਜੁੜੇ ਰਹੇ ਹੋ, ਤਾਂ ਕੀ ਤੁਸੀਂ ਅਹਿਸਾਨ ਕਰਦੇ ਹੋ ਲੋਕਾਂ ਸਿਰ ਕਿ ਬਈ ਅਸੀਂ ਤਾਂ ਉਹਨਾਂ ਕੰਮਾਂ ਦੇ ਨਾਲ ਜੁੜੇ ਰਹੇ, ਕਿ ਉਹਨਾਂ ਕੰਮਾਂ ਦੇ ਨਾਲ ਜੁੜ ਕੇ ਬੰਦਾ ਜਿਹੜਾ ਉਹ ਬਾਅਦ ਦੇ ਵਿੱਚ ਕੋਈ ਕੰਮ ਹੀ ਨਹੀਂ ਕਰ ਸਕਦਾ? ਸੋ ਇਹ ਸਵਾਲ ਨੇ ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਇਹ ਮੰਨਦੇ ਨੇ ਕਿ ਬਈ ਅਸੀਂ ਬੜੇ ਖੱਬੀ ਖਾਨ ਹੈ, ਤੇ ਸਾਡੇ ਘਰੇ ਜੇ ਪੁਲਿਸ ਆ ਗਈ ਤਾਂ ਪਤਾ ਨਹੀਂ ਸਾਡੀ ਕਿੱਡੀ ਕੁ ਕਲਗੀ ਲੈ ਜੂਗੀ। ਸੋ ਇਹ ਕਲਗੀਆਂ ਲੈਣ ਦਾ ਮਸਲਾ ਨਹੀਂ, ਕਾਨੂੰਨ ਕਾਨੂੰਨੀ ਹੈ। ਬੇਸ਼ੱਕ ਸਰਕਾਰ ਦੇ ਹੋਰਨਾਂ ਕੰਮਾਂ ਦੇ ਨਾਲ ਅਸੀਂ ਸਹਿਮਤ ਹੋਈਏ ਨਾ ਹੋਈਏ, ਸਰਕਾਰ ਦੇ ਉੱਤੇ ਜਿਹੜੇ ਦੋਸ਼ ਲੱਗਦੇ ਨੇ ਪੋਲੀਟੀਕਲ ਵੈਂਡੇਟੇ ਦੇ, ਉਹ ਸਰਕਾਰ ਆਪ ਜਵਾਬ ਦੇਵੇ। ਪਰ ਇਹ ਸੱਚ ਹੈ ਕਿ ਜੇਕਰ ਕੋਈ ਬੰਦੇ ਦੇ ਉੱਤੇ ਉਂਗਲ ਉੱਠੀ ਹੈ ਤਾਂ ਉਹ ਜਵਾਬਦੇਹ ਹੈ। ਉਹ ਇਸੇ ਪੰਜਾਬ 'ਚ ਉਹਨੇ ਖਾਧਾ ਵਾ, ਇਸੇ ਪੰਜਾਬ 'ਚ ਉਹਨੇ ਲੁੱਟਿਆ ਵਾ, ਇਸੇ ਪੰਜਾਬ ਦੀ ਜਾਇਦਾਦ ਉਹਨੇ ਬਣਾਈ ਹੈ ਲੋਕਾਂ ਦੀ ਲੁੱਟ ਖੋਹ ਕਰਕੇ। ਤੇ ਜੇਕਰ ਉਹਨੂੰ ਜਵਾਬ ਦੇਣਾ ਪੈਂਦਾ ਤੇ ਉਹਨੂੰ ਤੜਫਣਾ ਨਹੀਂ ਚਾਹੀਦਾ। ਚਾਹੇ ਕੋਈ ਭਾਰਤਿੰਦਰ ਸਿੰਘ ਚਾਹਲ ਹੈ ਤੇ ਚਾਹੇ ਕੋਈ ਬੇਦਰਦ ਹੈ, ਕੋਈ ਵੀ ਹੈ, ਉਹਨੂੰ ਭੱਜਣਾ ਨਹੀਂ ਚਾਹੀਦਾ ਜਾਂਚ ਏਜੰਸੀ ਤੋਂ। ਤੇ ਭੱਜਣ ਵਾਲੇ ਹਮੇਸ਼ਾ ਕਾਇਰ ਹੁੰਦੇ ਨੇ ਜਾਂ ਉਹਨਾਂ ਦੇ ਵਿੱਚ ਕੋਈ ਕਾਣ ਹੁੰਦੀ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਰੁਖ ਕਰਦੇ ਹਾਂ ਬਰਨਾਲਾ ਦਾ। ਪਿਛਲੇ ਦਿਨੀ ਘਰ ਦੇ ਵਿੱਚ ਦਾਖਲ ਹੋ ਕੇ ਔਰਤ ਦਾ ਕਤਲ ਕਰਨ ਦੇ ਦੋਸ਼ ਹੇਠ ਪੁਲਿਸ ਨੇ
2 ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਇਸ ਘਟਨਾ ਦੇ ਵਿੱਚ ਸ਼ਾਮਲ ਬਰਨਾਲਾ ਦੀ ਸੇਖਾ ਰੋਡ ਗਲੀ ਨੰਬਰ 4 ਦੇ ਵਿੱਚ ਰਹਿਣ ਵਾਲੀ ਔਰਤ ਹਾਲੇ ਫਰਾਰ ਦੱਸੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਸੇਖਾ ਰੋਡ ਗਲੀ ਨੰਬਰ 1 ਦੇ ਵਿੱਚ ਰਹਿਣ ਵਾਲੀ ਮੰਜੂ ਦਾ 2 ਅਗਸਤ ਨੂੰ ਦਿਨ ਦਿਹਾੜੇ ਘਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ SIT ਬਣਾਈ ਸੀ, ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਤੇ ਉਸ ਤੋਂ ਬਾਅਦ ਨਾਕਾਬੰਦੀ ਕੀਤੀ ਸੀ ਤੇ ਮੋਟਰਸਾਈਕਲ ਸਵਾਰਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਸੀ। ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ, ਜਿਸ ਦੇ ਦੌਰਾਨ ਇੱਕ ਜਣੇ ਦੇ ਲੱਤ ਦੇ ਵਿੱਚ ਗੋਲੀ ਲੱਗੀ, ਜਿਹੜਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤੇ ਇਹਨਾਂ ਦੀ ਪਛਾਣ ਗੁਰਜੀਤ ਸਿੰਘ ਉਰਫ ਕੁਲਦੀਪ ਸਿੰਘ, ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਵੱਲੋਂ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ ਤੇ ਇਹਨਾਂ ਦੇ ਕੋਲੋਂ ਪਿਸਤੌਲ, 4 ਕਾਰਤੂਸ, ਚੋਰੀ ਦਾ ਮੋਟਰਸਾਈਕਲ ਤੇ ਇੱਕ ਡੰਮੀ ਪਿਸਤੌਲ ਵੀ ਜਿਹੜਾ ਉਹ ਬਰਾਮਦ ਕੀਤਾ ਗਿਆ। ਪੁੱਛਗਿੱਛ ਦੇ ਦੌਰਾਨ ਇਹਨਾਂ ਨੇ ਮੰਨਿਆ ਕਿ ਉਹਨਾਂ ਨੇ ਮੰਜੂ ਬਾਲਾ ਦੇ ਘਰੋਂ ਗਹਿਣੇ ਤੇ ਨਕਦੀ ਲੁੱਟੀ ਸੀ ਤੇ ਜਦੋਂ ਉਹਨੂੰ ਪਤਾ ਲੱਗਿਆ ਸੀਗਾ ਤੇ ਉਦੋਂ ਇਹਨਾਂ ਨੇ ਉਸ ਬੀਬੀ ਦਾ ਕਤਲ ਕਰ ਦਿੱਤਾ ਤੇ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਤਾਂ ਦਿੱਤਾ ਸੀ ਕਿਉਂਕਿ ਗਲੀ ਨੰਬਰ 4 ਦੇ ਵਿੱਚ ਇੱਕ ਹਰਪਾਲ ਕੌਰ ਹੈ ਬੀਬੀ, ਜਿਹੜੀ ਕਿ ਰਹਿੰਦੀ ਹੈ, ਉਹ ਆਪਣੇ ਰਿਸ਼ਤੇਦਾਰ, ਇਹਨਾਂ ਦੀ ਰਿਸ਼ਤੇਦਾਰ ਹੈ ਤੇ ਉਹਦੇ ਨਾਲ ਮਿਲੀ ਭੁਗਤ ਕਰਕੇ ਇਹਨਾਂ ਨੇ ਲੁੱਟ ਦੀ ਸਕੀਮ ਬਣਾਈ ਸੀ। ਮੋਗਾ ਪੁਲਿਸ ਤੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਾਂਝੇ ਆਪਰੇਸ਼ਨ ਦੇ ਵਿੱਚ ਗੈਂਗਸਟਰ ਤੇ ਨਾਮੀ ਸ਼ੂਟਰ ਗੁਰਪ੍ਰੀਤ ਸਿੰਘ ਨੂੰ ਉਰਫ ਗੋਪੀ ਡੱਲੇਵਾਲੀਆਂ ਨੂੰ ਬਜ਼ੁਰਗ ਦੀ ਘਰ ਦੇ ਅੰਦਰ ਵੜ ਕੇ ਗੋਲੀਆਂ ਦੇ ਨਾਲ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਇਹ ਬੀਤੇ ਮਹੀਨੇ 16 ਜੁਲਾਈ ਦੀ ਵਾਰਦਾਤ ਸੀਗੀ ਤੇ ਦੱਸਿਆ ਗਿਆ ਹੈ ਕਿ ਗੋਪੀ ਡੱਲੇਵਾਲੀਆਂ ਨੂੰ ਜਲੰਧਰ ਦੇ ਮਹਿਤਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ। ਉਹਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਅਪਰਾਧਿਕ ਮਾਮਲੇ ਦਰਜ ਨੇ ਤੇ 2016 ਦੇ ਵਿੱਚ ਗੁਰਾਇਆ ਵਿਖੇ ਕਤਲ ਕੇਸ ਦੇ ਵਿੱਚ ਉਹਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਗੋਪੀ ਡੱਲੇਵਾਲੀਆ ਜਲੰਧਰ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਦਾ ਰਹਿਣ ਵਾਲਾ ਹੈ ਤੇ ਗੋਰੂ ਬੱਚਾ ਗੈਂਗ ਦਾ ਮੈਂਬਰ ਹੈ। ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਦੇ ਵਿੱਚੋਂ ਪਿਸਤੌਲ ਅਤੇ 5 ਕਾਰਤੂਸ ਵੀ ਬਰਾਮਦ ਕੀਤੇ ਨੇ। ਇਸ ਭਗੌੜੇ ਮੁਲਜ਼ਮ ਦੇ ਖਿਲਾਫ ਕਤਲ ਦੀ ਕੋਸ਼ਿਸ਼, ਜ਼ਬਰੀ ਵਸੂਲੀ, ਅਸਲਾ ਐਕਟ ਦੇ ਤਹਿਤ ਵੱਖ-ਵੱਖ ਥਾਵਾਂ ਉੱਤੇ 12 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਨੇ। ਤੇ ਗੱਲ ਕਰਦੇ ਸਰਪੰਚੀ ਦੀ, ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਤੁਰੰਤ ਭੰਗ ਕਰ ਦਿੱਤੀਆਂ ਗਈਆਂ ਨੇ। ਪੰਚਾਇਤ ਸਮਿਤੀਆਂ, ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਜਿਹੜੀ ਚੋਣ ਆ 25 ਨਵੰਬਰ ਤੱਕ, ਪੰਚਾਂ ਤੇ ਸਰਪੰਚਾਂ ਦੀ ਪੰਚਾਇਤੀ ਚੋਣ 31 ਦਸੰਬਰ ਤੱਕ ਕਰਵਾਈਆਂ ਜਾਣਗੀਆਂ। ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ 13,241 ਪੰਚਾਇਤਾਂ ਨੇ, 157 ਪੰਚਾਇਤ ਸਮਿਤੀਆਂ ਨੇ ਤੇ 23 ਜ਼ਿਲ੍ਹਾ ਪ੍ਰੀਸ਼ਦ ਨੇ। ਹੁਣ ਇਹਨਾਂ ਦੀ ਜਿਹੜੀ ਚੋਣ ਆ ਉਹ 31 ਦਸੰਬਰ ਤੱਕ ਕਰਵਾਈਆਂ ਜਾਣਗੀਆਂ ਤੇ ਇਸ ਸੰਬੰਧੀ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ ਜਿਹੜੇ ਲੋਕ ਰਾਬਤਾ ਰੱਖਦੇ ਨੇ ਉਹ ਆਪਣੀਆਂ ਪਿੰਡਾਂ ਦੀਆਂ ਸਰਪੰਚੀਆਂ ਜਾਂ ਪੰਚਾਇਤ ਸਮਿਤੀਆਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰੀ ਕਰ ਚੁੱਕੇ ਨੇ, ਕਿਉਂਕਿ ਹੁੰਦਾ ਇਹੀ ਰਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਉਦੋਂ ਅਕਾਲੀ ਦਲ ਦੇ ਨਾਲ ਸੰਬੰਧਿਤ ਲੋਕ ਇਹਨਾਂ ਚੋਣਾਂ ਦੇ ਵਿੱਚ ਉੱਠਦੇ ਸਨ, ਪਰਚੇ ਭਰਦੇ ਸਨ। ਬਾਅਦ ਦੇ ਵਿੱਚ ਤਾਂ ਆਪਾਂ ਵੇਖਿਆ ਕਿ 2012 ਤੋਂ ਬਾਅਦ ਤਾਂ ਪਰਚੇ ਭਰਾਉਣ, ਨਾਮਜ਼ਦਗੀਆਂ ਦੇ ਵਿੱਚ ਬਹੁਤ ਤਰ੍ਹਾਂ ਦੀ ਗੁੰਡਾਗਰਦੀ ਸਾਹਮਣੇ ਆਉਂਦੀ ਰਹੀ। ਤੁਹਾਨੂੰ ਯਾਦ ਹੋਣਾ ਸੁਖਬੀਰ ਸਿੰਘ ਬਾਦਲ ਦੀ ਲਾਲ ਡਾਇਰੀ ਵਾਲਾ ਬਿਆਨ। ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਜਦੋਂ ਜ਼ੀਰੇ ਤੋਂ MLA ਜਿਹੜਾ ਸੀਗਾ ਉਹਨੇ ਉਸੇ ਤਰੀਕੇ ਦਾ, ਜਿਸ ਤਰੀਕੇ ਦਾ ਅਕਾਲੀ ਦਲ ਕੰਮ ਕਰਦਾ ਸੀ, ਉਸੇ ਤਰੀਕੇ ਦਾ ਜਦੋਂ ਉਹਨੇ ਕੰਮ ਕੀਤਾ ਤੇ ਫਿਰ ਉੱਥੇ ਜ਼ਿਲ੍ਹਾ ਹੈੱਡਕੁਆਟਰ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਨੇ ਧਰਨਾ ਲਾਇਆ ਸੀ ਤੇ ਇਹਨੇ ਇਹ ਗੱਲ ਪਹਿਲੀ ਵਾਰ ਡਾਇਲੋਗ ਮੈਨੂੰ ਚੰਗੀ ਤਰ੍ਹਾਂ ਯਾਦ ਆ, ਉੱਥੇ ਮਾਰਿਆ ਸੀਗਾ ਕਿ ਆਹ ਲਾਲ ਡਾਇਰੀ ਮੈਂ ਲਾਈ ਹੈ ਤੇ ਇਸ ਦੇ ਵਿੱਚ ਉਹਨਾਂ ਅਫਸਰਾਂ ਤੇ ਉਹਨਾਂ ਸਾਰੇ ਲੋਕਾਂ ਦੇ ਨਾਂ ਲਿਖ ਲਏ ਆ ਜਿਹੜੇ ਇਸ ਵੇਲੇ ਕਾਂਗਰਸ ਦਾ ਸਾਥ ਦੇ ਰਹੇ ਆ। ਸਾਡੀ ਸਰਕਾਰ ਆਉਣ ਤੇ ਇਹਨਾਂ ਲੋਕਾਂ ਤੋਂ ਹਿਸਾਬ ਲਿਆ ਜਾਊਗਾ। ਬਾਅਦ ਦੇ ਵਿੱਚ ਤੁਸੀਂ ਯਾਦ ਹੋਣਾ ਤੁਹਾਨੂੰ ਰਾਜਾ ਵੜਿੰਗ, ਜਿਹੜਾ ਕਿ ਗਿੱਦੜਬਾਹੇ ਤੋਂ MLA ਹੈ, ਉਹਨੇ ਫਿਰ ਇਸ ਦਬਕੇ ਦਾ ਚੰਗੀ ਤਰ੍ਹਾਂ ਦੇ ਨਾਲ ਜਵਾਬ ਦਿੱਤਾ ਸੀਗਾ। ਪਰ ਅਸਲ ਦੇ ਵਿੱਚ ਮਸਲਾ ਲਾਲ ਡਾਇਰੀ ਦਾ ਨਹੀਂ ਹੈ, ਮਸਲਾ ਅਕਾਲੀ, ਆਪ ਜਾਂ ਕਾਂਗਰਸ ਦਾ ਨਹੀਂ ਹੈ। ਮਸਲਾ ਹੈ ਕਿ ਅਸੀਂ ਲੋਕਾਂ ਨੇ ਇਹ ਜਿਹੜੀਆਂ ਲੋਕਤੰਤਰ ਦੀਆਂ ਮੁੱਢਲੀਆਂ ਇਕਾਈਆਂ ਨੇ, ਪੰਚਾਇਤਾਂ ਨੇ, ਪੰਚਾਇਤ ਸਮਿਤੀਆਂ ਨੇ, ਜ਼ਿਲ੍ਹਾ ਪ੍ਰੀਸ਼ਦਾਂ ਨੇ, ਇਹਨਾਂ ਦੇ ਵਿੱਚ ਸਿਆਸੀਕਰਨ ਇਸ ਕਦਰ ਹਾਵੀ ਕਰ ਦਿੱਤਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੰਦਾ ਹੀ ਬਣਨਾ ਚਾਹੀਦਾ, ਚਾਹੇ ਅਸੀਂ ਕਿਸੇ ਵੀ ਪਾਰਟੀ ਦੇ ਵਿੱਚ ਹੈ। ਜੇਕਰ ਤੁਸੀਂ ਇਹ ਦੇਖੋ ਕਿ ਜੇਕਰ ਅਸੀਂ ਇਹ ਪਹਿਲ ਨਾ ਕਰੀਏ ਕਿ ਯਾਰ ਸਾਡਾ ਬੰਦਾ ਹੀ ਬਣਨਾ ਚਾਹੀਦਾ ਤੇ ਬਜਾਏ ਇਹ ਗੱਲ ਪਹਿਲ ਹੋਵੇ ਕਿ ਚੰਗਾ ਬੰਦਾ ਬਣਨਾ ਚਾਹੀਦਾ, ਤੇ ਕਿੰਨਾ ਫਰਕ ਪੈ ਜਾਊਗਾ। ਜੇ ਪੰਜਾਬ ਦੇ ਵਿੱਚ ਸਿਆਸਤ ਕਰਕੇ ਲੋਕਾਂ ਦੇ ਰਿਸ਼ਤੇਦਾਰੀਆਂ, ਸ਼ਰੀਕੇਬਾਜ਼ੀਆਂ ਟੁੱਟੀਆਂ ਨੇ ਤਾਂ ਉਹਦੇ 'ਚ ਬਹੁਤ ਵੱਡਾ ਯੋਗਦਾਨ ਇਹਨਾਂ ਚੀਜ਼ਾਂ ਦਾ, ਜਿਨ੍ਹਾਂ ਚੀਜ਼ਾਂ ਨੂੰ ਅਸੀਂ ਅਪਲਾਈ ਹੀ ਗਲਤ ਤਰੀਕੇ ਨਾਲ ਕੀਤਾ ਵਾ। ਯੋਗ ਨੌਜਵਾਨ ਅਗਾਂਹ ਵਧੂ ਲੋਕਾਂ ਨੂੰ ਇਹਨਾਂ ਇਕਾਈਆਂ ਦੇ ਵਿੱਚ ਅਗਵਾਈ ਕਰਨ ਦਾ ਜੇ ਮੌਕਾ ਮਿਲੇ ਤੇ ਸਾਡਾ ਨਕਸ਼ਾ ਮੁਹਾਂਦਰਾ ਬਦਲ ਸਕਦਾ। ਜਵਾਬ ਦੇ ਲੋਕਾਂ ਨੂੰ ਮੌਕਾ ਮਿਲੇ। ਪਿੰਡਾਂ ਦੇ ਵਿੱਚ ਬਹੁਤ ਪੈਸਾ ਕਈ ਸਕੀਮਾਂ ਨਾਲ ਆਉਂਦਾ,
ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਬੇਸ਼ੱਕ ਅਸੀਂ ਲੱਖ ਸਰਕਾਰਾਂ ਨੂੰ ਨਿੰਦੀ ਜਾਈਏ, ਪਰ ਪਿੰਡਾਂ ਦੇ ਵਿੱਚ ਦੇਖੋ ਜੇ ਮਨਰੇਗਾ ਚੱਲ ਰਹੀ ਹੈ, ਉਹ ਵੀ ਤਾਂ ਪਿੰਡਾਂ ਦੇ ਵਿੱਚ ਹੀ ਪੈਸਾ ਆ ਰਿਹਾ ਨਾ, ਭਾਵੇਂ ਉਹ ਕਿਸ ਇੰਡੀਵਿਜੂਅਲ ਨੂੰ ਆ ਰਿਹਾ। ਜੇਕਰ ਕਿਸੇ ਪਿੰਡ ਦੇ ਵਿੱਚ ਸਰਕਾਰੀ ਸਕੀਮਾਂ ਤਹਿਤ ਜਵਾਕਾਂ ਨੂੰ ਵਜ਼ੀਫੇ ਦਿੱਤੇ ਜਾ ਰਹੇ ਨੇ, ਜਾਂ ਕੱਚੇ ਮਕਾਨ ਪੱਕੇ ਕਰਨ ਦੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ, ਉਹ ਆ ਰਹੀਆਂ ਨੇ, ਜਾਂ ਹੋਰ ਕਿਸੇ ਤਰ੍ਹਾਂ ਦੀਆਂ ਸਕੀਮਾਂ ਤਹਿਤ ਪੈਸਾ ਆਉਂਦਾ, ਤਾਂ ਉਹ ਆ ਤਾਂ ਪਿੰਡਾਂ ਦੇ ਵਿੱਚ ਹੀ ਰਿਹਾ ਨਾ। ਪਰ ਉਹਨਾਂ ਨੂੰ ਲਾਗੂ ਕਿਸ ਤਰੀਕੇ ਨਾਲ ਕਰੇ? ਕਈ ਵਾਰੀ ਲੋੜਵੰਦ ਵਾਂਝੇ ਰਹਿ ਜਾਂਦੇ ਆ ਸਿਆਸਤ ਕਰਕੇ, ਤੇ ਜਿਹੜੇ ਜਿਨ੍ਹਾਂ ਦੇ ਘਰ ਪਹਿਲਾਂ ਹੀ ਭਰੇ ਹੁੰਦੇ ਆ, ਉਹ ਹੋਰ ਭਰ ਲੈਂਦੇ ਆ। ਅਸੀਂ ਦੇਖਿਆ ਪਿੰਡਾਂ ਦੇ ਵਿੱਚ ਰਹਿੰਦਿਆਂ ਕਿ ਜਿਨ੍ਹਾਂ ਦੇ ਕੋਠੇ ਡਿੱਗ ਪੈਂਦੇ ਸੀ ਮੀਂਹਾਂ ਦੇ ਵਿੱਚ, ਦਲਿਤ ਭਾਈਚਾਰੇ ਦੇ ਲੋਕਾਂ ਦੇ ਜਾਂ ਹੋਰ, ਉਹਨਾਂ ਦੇ ਤਾਂ ਮੀਂਹ ਤੋਂ ਬਾਅਦ ਵੀ ਉਹਨਾਂ ਨੂੰ ਆਪ ਹੀ ਬਣਾਉਣੇ ਪੈਂਦੇ ਸੀ, ਕਿਉਂਕਿ ਉਹਨਾਂ ਨੂੰ ਕਿਹੜਾ ਕੋਈ ਸਰਕਾਰ ਦਿੰਦੀ ਸੀ। ਜਿਨ੍ਹਾਂ ਦੇ ਨਹੀਂ ਸੀ ਡਿੱਗਦੇ, ਪਰ ਉਹ ਕਿਉਂਕਿ ਉਹਨਾਂ ਦਾ ਬੰਦਾ ਕੋਈ ਤਾਂ ਸਰਕਾਰ ਦੇ ਨਾਲ ਜਿਹੜੀ ਸਾਂਠ-ਗਾਂਠ ਹੁੰਦੀ ਸੀਗੀ, ਗੰਢ-ਧੁੱਪ, ਉਹ ਕੋਠਿਆਂ ਦੇ ਪੈਸੇ ਲੈ ਜਾਂਦਾ ਸੀ। ਇਹ ਹੁੰਦਾ ਰਿਹਾ ਹੁਣ ਤੱਕ। ਹੁਣ ਵੀ ਸ਼ਾਇਦ ਹੋਵੇ ਤਾਂ ਹੋਵੇ, ਪਰ ਹੁਣ ਆਪਣੇ ਵੇਖਣ ਤੱਕ ਇਹ ਹੁੰਦਾ ਰਿਹਾ। ਤੇ ਲੋੜ ਹੈ ਕਿ ਅਸਲੀ ਲੋੜਵੰਦ ਨੂੰ ਮਦਦ ਮਿਲੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰ ਸਕਦੇ ਸੀ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।